ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਤੇ ਮੇਰੇ ਗੁਰਜਸਪਾਲ ਸਿੰਘ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਝਰੋਖਾ। ਤੇ ਹਰ ਵਾਰ ਦੀ ਤਰ੍ਹਾਂ ਮੈਨੂੰ ਇਸ ਵਾਰ ਵੀ ਇਸ ਸ਼ੋਅ ਦੇ ਵਿੱਚ ਜੁਆਇਨ ਕੀਤਾ ਹਰਵਿੰਦਰ ਸਿੰਘ ਕੰਗ ਹੋਣਾ ਨੇ। ਹਰਵਿੰਦਰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਜਸਪਾਲ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਹੀ ਮਾਣਿਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੁਰਜਸਪਾਲ ਜੀ, ਅੱਜ ਦਾ ਜਿਹੜਾ ਟੌਪਿਕ ਹੈਗਾ ਸ਼ੋਅ ਦਾ ਕੀ ਆ? ਜੀ ਹਰਵਿੰਦਰ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਰਹਿਣਾ ਤੇ ਸਾਡੀ ਬਹੁਤ ਜ਼ਿਆਦਾ ਪੰਜਾਬੀ ਰੇਡੀਓ USA ਦੇ ਲਿਸਨਰਸ਼ਿਪ ਜਿਹੜੀ ਹੈਗੀ ਉਹ ਕੈਨੇਡਾ ਦੇ ਵਿੱਚ ਵੀ ਹੈਗੀ ਆ। ਤੇ ਕੈਨੇਡਾ ਦੇ ਵਿੱਚ ਆਉਣ ਵਾਲੀ 19 ਅਕਤੂਬਰ ਨੂੰ ਫੈਡਰਲ ਇਲੈਕਸ਼ਨ ਆ ਰਹੀ ਹੈ ਜੀ, ਜਿਹੜੀ ਆਪਾਂ ਇੰਡੀਆ ਦੇ ਵਿੱਚ ਕਹਿ ਦਿੰਦੇ ਹਾਂ ਵੀ ਸੈਂਟਰਲ ਗਵਰਨਮੈਂਟ ਦੀ ਵੀ ਸੈਂਟਰਲ ਲੈਵਲ ਤੇ ਕਿਹਨੇ ਸਰਕਾਰ ਬਣਾਉਣੀ ਆ। ਉਹ ਜਿਹੜੀ ਇਲੈਕਸ਼ਨ ਆ ਉਹ ਆਉਣ ਵਾਲੀ 19 ਅਕਤੂਬਰ ਨੂੰ ਆ ਰਹੀ ਹੈ। ਸੋ ਜਿਹੜਾ ਅੱਜ ਆਪਾਂ ਉਸ ਇਲੈਕਸ਼ਨ ਬਾਰੇ ਹੀ ਡਿਸਕਸ ਕਰਨਾ ਵੀ ਕਿਹੜੀਆਂ ਪਾਰਟੀਜ਼ ਨੇ, ਉਹਨਾਂ ਦੀਆਂ ਕੀ ਪਾਲਿਸੀਜ਼ ਨੇ। ਜਿਹੜੀ ਕੈਨੇਡਾ ਦੀ ਇਲੈਕਸ਼ਨ ਆ ਉਹ US ਨਾਲੋਂ ਥੋੜ੍ਹੀ ਡਿਫਰੈਂਟ ਹੁੰਦੀ ਆ। ਪਹਿਲੀ ਗੱਲ ਤਾਂ ਕਿਉਂਕਿ ਇੱਥੇ ਪ੍ਰੈਜ਼ੀਡੈਂਟ ਨਹੀਂ ਹੈਗਾ, ਪ੍ਰਾਈਮ ਮਿਨਿਸਟਰ ਆ। ਸੋ ਜਿਹੜੀ ਪੋਲਿਸਿੰਗ ਆ ਉਹ ਡਿਫਰੈਂਟ ਆ। ਅਤੇ ਉਸ ਤੋਂ ਬਾਅਦ ਵੀ ਕੈਨੇਡੀਅਨਸ ਲਈ ਕੀ ਇੰਪੋਰਟੈਂਟ ਆ। ਅਫਕੋਰਸ ਜਿਹੜਾ ਕੈਨੇਡਾ ਆ ਉਹ ਇੱਕ ਨੀਅਰ ਸੋਸ਼ਲਿਸਟ ਮੁਲਕ। ਕੈਪੀਟਲਿਜ਼ਮ ਦੀ ਵੀ ਕਾਫੀ ਜ਼ਿਆਦਾ ਇੱਥੇ ਲਾਈਕ ਕੈਪੀਟਲਿਜ਼ਮ ਨੂੰ ਵੀ ਬੜਾਵਾ ਦਿੱਤਾ ਜਾਂਦਾ, ਪਰ ਇੱਕ ਕੈਨੇਡਾ ਨੇ ਇੱਕ ਵਧੀਆ ਬੈਲੈਂਸ ਬਣਾ ਲਿਆ ਹੋਇਆ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ ਦੇ ਵਿੱਚ, ਜਦ ਕਿ ਜਿਹੜਾ US ਆ ਉਹ ਇੱਕ ਟੋਟਲੀ ਕੈਪੀਟਲਿਜ਼ਮ ਮੁਲਕ ਆ। ਸੋ ਆਪਾਂ ਦੇਖਣਾ ਵੀ ਕਿਹੜੀਆਂ ਪੋਲਿਸੀਜ਼ ਜਿਹੜੀਆਂ ਪਾਰਟੀਜ਼ ਨੇ ਉਹ ਕਿਸ ਪੋਲਿਸੀ ਤੇ ਉਹਨਾਂ ਦਾ ਕੀ ਸਟੈਂਡ ਆ ਤੇ ਕਿਹੜੀਆਂ ਪਾਰਟੀਜ਼ ਹੈ ਉਹ ਲੀਡ ਕਰ ਰਹੀਆਂ ਨੇ। ਸੋ ਇਸ ਸਾਰੇ ਕਾਸੇ ਦੇ ਆਲੇ ਦੁਆਲੇ ਜਿਹੜਾ ਅੱਜ ਦਾ ਆਪਣਾ ਸ਼ੋਅ ਘੁੰਮੇਗਾ ਜੀ ਹਰਵਿੰਦਰ। ਬੜਾ ਵਧੀਆ ਟੌਪਿਕ ਚੂਜ਼ ਕੀਤਾ ਜੀ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਆਮ ਤੌਰ 'ਤੇ ਦੇਖੋ, ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ, ਅਮਰੀਕਾ ਕੈਨੇਡਾ ਦੇ ਵਿੱਚ ਆਏ, ਕਮਾਈਆਂ ਕੀਤੀਆਂ, ਆਪਣੇ ਆਪ ਨੂੰ ਸੈਟਲ ਕੀਤਾ ਘਰ-ਬਾਰ। ਜਿਹੜੀ ਅਗਲੀ ਚੀਜ਼ ਹੁੰਦੀ ਹੈ ਉਹ ਇਹ ਹੈ ਕਿ ਤੁਸੀਂ ਸੁਸਾਇਟੀ 'ਤੇ ਕਿੰਨਾ ਕੁ ਇੰਪੈਕਟ ਪਾਉਂਦੇ ਹੋ। ਚਲੋ, ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਫਾਇਦਾ ਤਾਂ ਹੁੰਦਾ ਹੀ ਆ ਕਿ ਜੇ ਸਹੀ ਮਾਇਨੇ ਦੀ ਡੈਮੋਕ੍ਰੇਸੀ ਦੀ ਗੱਲ ਕਰੀਏ ਜਿਹੜੀ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਦੇਖਦੇ ਹਾਂ। ਜਦੋਂ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਈ ਵਾਰ ਨਾ ਬੰਦੇ ਦੇ ਬਿੰਬ ਬਣੇ ਹੁੰਦੇ ਵੀ ਤੁਹਾਡੇ ਦਿਮਾਗ ਮੂਹਰੇ ਇੰਡੀਆ ਆ ਜਾਂਦਾ, ਪਰ ਉਹ ਡੈਮੋਕ੍ਰੇਸੀ ਦੀ ਮੈਂ ਗੱਲ ਨਹੀਂ ਇੱਥੇ ਕਰਨੀ। ਅਮਰੀਕਾ ਕੈਨੇਡਾ ਦੀ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਤਾਂ ਕੁਝ ਜਿਹੜੀ ਪਾਵਰਸ ਹੈਗੀਆਂ ਉਹ ਜਨਤਾ ਦੇ ਉੱਤੇ, ਜਨਤਾ ਦੇ ਹੱਥ ਹੈਗੀਆਂ ਵਾ ਜਾਂ ਆਮ ਲੋਕਾਂ ਦੇ ਹੱਥ ਵਿੱਚ ਹੁੰਦੀਆਂ। ਪਰ ਗੁਰਜਸਪਾਲ ਦੇ ਇਹ ਦੇਖਿਆ ਕਿ ਜਿਹੜਾ ਆਪਣੇ ਪੰਜਾਬੀ ਕਮਿਊਨਿਟੀ ਹੈਗੀ ਆ, ਵੋਟਾਂ ਦਾ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਕੋਈ ਸਹੀ ਵਰਤੋਂ ਜਾਂ ਕਹਿ ਲਓ ਕਿ ਵਰਤੋਂ ਕਰਦੇ ਨਹੀਂ। ਇੱਕ ਰਫ ਐਸਟੀਮੇਟ ਦੇ ਅਨੁਸਾਰ ਸਿਰਫ ਕੈਲੀਫੋਰਨੀਆ ਦੇ ਵਿੱਚ, ਮੈਂ ਰਿਪੋਰਟ ਪੜ੍ਹਦਾ ਸੀ ਕਿਤੇ, ਮੈਨੂੰ ਸੋਰਸ ਯਾਦ ਨਹੀਂ ਆ, ਪਰ ਰਫ ਐਸਟੀਮੇਟ ਦੇ ਅਨੁਸਾਰ ਸਿਰਫ 35 ਤੋਂ 40% ਜਿਹੜੇ ਪੰਜਾਬੀ ਹੈਗੇ ਆ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਆ, ਜਿਹੜਾ ਕਿ ਬਹੁਤ ਜ਼ਿਆਦਾ ਥੋੜ੍ਹਾ ਨੰਬਰ ਹੈਗਾ। ਜਦ ਕਿ ਕੈਨੇਡਾ ਦੇ ਵਿੱਚ ਇਹ ਚੀਜ਼ ਮੈਂ ਦੇਖੀ ਆ, ਮੈਨੂੰ ਇਹ ਤਾਂ ਪਤਾ ਨਹੀਂ ਮੈਨੀਟੋਬਾ ਦੇ ਵਿੱਚ ਕਿਸ ਤਰ੍ਹਾਂ, ਪਰ ਬ੍ਰਿਟਿਸ਼ ਕੋਲੰਬੀਆ ਦੀ ਅਸੀਂ ਗੱਲ ਕਰੀਏ ਜਾਂ ਟੋਰਾਂਟੋ ਏਰੀਆ ਦੀ ਗੱਲ ਕਰੀਏ ਅਤੇ ਖਾਸ ਤੌਰ 'ਤੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹਨਾਂ ਦੀ ਇਨਵੋਲਵਮੈਂਟ ਕਰਕੇ ਜਿਹੜੀ ਗਿਣਤੀ ਹੈਗੀ ਆ ਉਹ ਵੀ ਅਜੇ ਇੰਨੀ ਨਹੀਂ ਵੀ ਹੈਗੀ ਵੀ 90s ਵਿੱਚ ਤਾਂ ਨਹੀਂ ਹੈਗੀ, ਪਰ ਅਮਰੀਕਾ ਦੇ ਨਾਲੋਂ ਕਾਫੀ ਜ਼ਿਆਦਾ ਬੈਟਰ, ਕਾਫੀ ਵਧੀਆ ਹੈਗੀ ਆ ਪਾਰਟੀਸਪੇਸ਼ਨ ਕਾਊਂਟ। ਸੋ ਜਿਹੜਾ ਇਹ ਟੌਪਿਕ ਹੈਗਾ ਬੜਾ ਇੰਪੋਰਟੈਂਟ ਆ। ਨਾਲ ਦੀ ਨਾਲ ਇਹਦਾ ਜਿਹੜਾ ਪਹਿਲੀ ਚੀਜ਼ ਇਹ ਹੈਗੀ ਕਿ ਜਦੋਂ ਅਸੀਂ ਜਿਹੜੀ ਸੋਸ਼ਲ ਜਾਂ ਕੰਟਰੀ ਦੀ ਪੋਲਿਸੀਜ਼ ਬਣਾਉਂਦੇ ਹਾਂ ਉਹਨਾਂ ਦੇ ਵਿੱਚ ਜਿਹੜੀ ਸਾਨੂੰ ਵੋਟ ਦਾ ਜਿਹੜਾ ਮਤਦਾਨ ਦਾ ਕਹਿੰਦੇ ਜਿਹੜਾ ਹੱਕ ਹੈ ਉਹਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ। ਪਹਿਲੀ ਚੀਜ਼ ਈਵਨ ਇਹ ਸ਼ੁਰੂ ਕਰਨ ਤੋਂ ਪਹਿਲੇ ਵੀ ਉਹੀ ਆ ਇੱਕ ਸਾਡੀ ਜਿਹੜੀ ਆਵਾਜ਼ ਬਣ ਕੇ ਜਿਹੜੀ ਉਹ ਹੈਗੀ ਉਹ ਸਾਹਮਣੇ ਆਉਂਦੀ ਆ। ਸੋ ਇਸ ਚੀਜ਼ ਦਾ ਜਿਹੜਾ ਸਾਨੂੰ ਉਪਯੋਗ ਆ ਜ਼ਰੂਰ ਕਰਨਾ ਚਾਹੀਦਾ। ਸੋ ਦੂਸਰੀ ਗੱਲ ਕੈਨੇਡਾ ਦੀ, ਜਿੱਦਾਂ ਤੁਸੀਂ ਗੱਲ ਕੀਤੀ ਖਾਸ ਤੌਰ 'ਤੇ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਗੱਲ ਕਰੀਏ, ਕੈਨੇਡਾ ਇੱਕ ਬਹੁਤ ਇੰਪੋਰਟੈਂਟ ਮੁਲਕ ਆ ਜੀ। ਜੇ ਤੁਸੀਂ ਅਸੀਂ ਪਰਸੈਂਟੇਜ ਦੀ ਗੱਲ ਕਰਦੇ ਹਾਂ ਅਤੇ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਸਿੱਖਾਂ ਦੀ ਗਿਣਤੀ ਹੈਗੀ ਉਹ ਤਕਰੀਬਨ 2% ਤੋਂ ਥੋੜ੍ਹੀ ਜਿਹੀ ਘੱਟ ਆ, ਅਤੇ ਕੈਨੇਡਾ ਦੇ ਵਿੱਚ ਵੀ ਆਲਮੋਸਟ ਤਕਰੀਬਨ 19 ਕੁ ਹੀ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਏ ਸਿੱਖਾਂ ਦੀ ਗਿਣਤੀ ਹੈਗੀ ਆ। ਕਾਫੀ ਐਕਟਿਵ ਜਿਹੜੇ ਸਿੱਖ ਜਾਂ ਪੰਜਾਬੀ ਮੈਂਬਰ ਪੋਲੀਟਿਕਸ ਵਿੱਚ ਰਹੇ ਆ ਅਤੇ ਹੁਣ ਵੀ ਹੈਗੇ ਆ ਜੀ। ਪਿਛਲੇ ਜਿਹੜੀ ਇਲੈਕਸ਼ਨ ਹੋਈ ਸੀ, ਮੈਨੂੰ ਕਰੰਟ ਕਾਊਂਟ ਤਾਂ ਨਹੀਂ ਪਤਾ, ਪਰ ਉਹਦੇ ਵਿੱਚ ਤਕਰੀਬਨ 9 ਦੇ ਕਰੀਬ ਪੰਜਾਬੀ ਜਿਹੜੇ ਪੰਜਾਬੀ ਜਾਂ ਸਿੱਖ ਮੈਂਬਰ ਜਿਹੜੇ ਹੈਗੇ ਸੀ ਉਹ ਰਿਪਰੈਜ਼ੈਂਟ ਕਰਦੇ ਸੀ। ਸੋ ਇੱਕ ਬੜੀ ਅਹਿਮ ਸਿੱਖਾਂ ਦੀ, ਜੇ ਅਸੀਂ ਪੋਲੀਟਿਕਸ ਦੀ ਗੱਲ ਕਰੀਏ, ਜਿਹੜੀ ਕੈਨੇਡਾ ਇਲੈਕਸ਼ਨ ਹੈਗੀ ਆ ਜਾਂ ਪੰਜਾਬੀਆਂ ਦੀ ਪੋਲੀਟਿਕਸ ਦੀ ਗੱਲ ਕਰੀਏ, ਜਿਹੜੀ ਕੈਨੇਡੀਅਨ ਇਲੈਕਸ਼ਨ ਹੈਗੀ ਆ, ਇਹ ਬਹੁਤ ਮਾਇਨੇ ਰੱਖਦੀ ਹੈ। ਸੋ ਇਸ ਲਈ ਬਹੁਤ ਵਧੀਆ ਟੌਪਿਕ ਆ ਜੀ, ਬਹੁਤ ਵਧਾਈ ਦੇ ਪਾਤਰ ਹੋ ਜੀ ਹਰਵਿੰਦਰ। ਜਿਹੜੀ ਤੁਸੀਂ ਗੱਲ ਕੀਤੀ ਵੀ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਇਨਵੋਲਵਮੈਂਟ, ਉਹਦੇ
ਕਾਫੀ ਨੁਕਸਾਨ ਵੀ ਨੇ। ਪਿਛਲੇ ਹਫ਼ਤੇ ਹੀ ਅਸੀਂ ਇੱਥੇ ਦੇਖ ਰਹੇ ਸੀਗੇ ਵੀ ਜਿਹੜੇ ਕੈਨੇਡਾ ਦੇ ਵਿੱਚ, ਕਿਉਂਕਿ ਪੰਜਾਬੀ ਪੋਲੀਟਿਕਸ ਦੇ ਵਿੱਚ ਇੰਨੇ ਜ਼ਿਆਦਾ ਇਨਵੋਲਵ ਹੋ ਗਏ ਨੇ ਵੀ ਉਹਨਾਂ ਨੇ ਇੰਡੀਆ ਵਾਲੀ ਪੰਜਾਬ ਸਟਾਈਲ ਪੋਲੀਟਿਕਸ ਇੱਥੇ ਸ਼ੁਰੂ ਕਰ ਦਿੱਤੀ ਹੈ ਤੇ ਉਹਦੇ ਕਾਫੀ ਨੁਕਸਾਨ ਵੀ ਹੋ ਰਹੇ ਨੇ। ਪਰ ਜਿਹੜਾ ਇਹ ਟੌਪਿਕ ਹੈ ਇਹ ਕਿਸੇ ਹੋਰ ਦਿਨ ਲਈ ਆਪਾਂ ਇਹਦੇ ਡੀਟੇਲ ਦੇ ਵਿੱਚ ਜਾਵਾਂਗੇ। ਜੇ ਸਾਡੇ ਸਰੋਤੇ ਉਹ ਸੁਣਦੇ ਹੋਣ ਵੀ ਉਹਨਾਂ ਨੂੰ ਅੱਜ ਤਾਂ ਮੈਂ ਸਿਰਫ ਬਰੀਫਲੀ ਇੰਨਾ ਹੀ ਕਹੂੰਗਾ ਜੀ, ਜਦੋਂ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਤਾਂ ਕੈਨੇਡਾ ਵਾਲੀ ਹੀ ਪੋਲੀਟਿਕਸ ਕਰੀਏ। ਇੱਥੇ ਵੀ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਵੋਟ ਨਾ ਪਾਈਏ, ਸਗੋਂ ਪੋਲਿਸੀ ਬੇਸਡ ਤੇ ਵੋਟ ਪਾਈਏ। ਪਰ ਜਿਹੜਾ ਅੱਜ ਤਾਂ ਅਸੀਂ ਇੱਕ ਕਹਿ ਲਈਏ ਵੀ ਫਾਊਂਡੇਸ਼ਨ ਸੈੱਟ ਕਰਨੀ ਆ। ਸੋ ਫਾਊਂਡੇਸ਼ਨ ਸੈੱਟ ਕਰਨ ਲਈ ਹਰਵਿੰਦਰ ਪਹਿਲਾਂ ਮੈਂ ਦੱਸਣਾ ਚਾਹੂੰਗਾ ਵੀ ਕੈਨੇਡਾ ਦੇ ਵਿੱਚ ਕਿਹੜੀਆਂ ਮੁੱਖ ਪਾਰਟੀਜ਼ ਨੇ। ਇਸ ਵੇਲੇ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਉਹ ਹੈਗੀ ਜੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਉਹਨਾਂ ਦਾ ਰੰਗ ਹੈਗਾ ਬਲੂ। ਜੇ ਤੁਸੀਂ ਕਦੇ ਕਿਤੇ ਸਾਈਨ ਦੇਖਦੇ ਹੋ ਤਾਂ ਨੀਲੇ ਰੰਗ ਦੇ ਜਿਹੜੇ ਬੈਨਰ ਨੇ ਉਹ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨੇ। ਇਹ ਕਾਈਂਡ ਆਫ ਥੋੜੀ ਰਾਈਟ ਵਿੰਗ ਪਾਰਟੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕਿਉਂਕਿ ਕੈਨੇਡਾ ਇੱਕ ਸੋਸ਼ਲਿਸਟ ਕੰਟਰੀ ਹੈ ਵੀ ਈਵਨ ਜਿਹੜੇ ਕੈਨੇਡਾ ਦੇ ਕੰਜ਼ਰਵੇਟਿਵ ਨੇ ਉਹ US ਦੇ ਡੈਮੋਕ੍ਰੇਟਸ ਨਾਲੋਂ ਸਟਿਲ ਥੋੜੇ ਜਿਹੇ ਸੋਸ਼ਲਿਸਟ ਨੇ। ਈਵਨ ਦੋ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਇਹ ਪਰਸੈਪਸ਼ਨ ਕਾਫੀ ਚੇਂਜ ਹੋਈ। ਸਟੀਫਨ ਹਾਰਪਰ ਜਿਹੜੇ ਹੈਗੇ ਨੇ ਉਹ ਕਾਈਂਡ ਆਫ ਵੀ ਨਰਿੰਦਰ ਮੋਦੀ ਵਰਗੀਆਂ ਉਹਨਾਂ ਦੀਆਂ ਰਾਈਟ ਵਿੰਗ ਪੋਲਿਸੀਜ਼ ਨੇ। ਇਹ ਮੇਰਾ ਪਰਸਨਲ ਓਪੀਨੀਅਨ ਹੈ ਜੀ। ਮੈਂ ਸਰੋਤਿਆਂ ਨੂੰ ਇੱਥੇ ਦੱਸਣਾ ਚਾਹੁੰਦਾ ਵੀ ਜਿਹੜੇ ਮੈਂ ਅੱਜ ਓਪੀਨੀਅਨ ਰੱਖਾਂਗਾ ਇਹ ਪੰਜਾਬੀ ਰੇਡੀਓ USA ਦਾ ਓਪੀਨੀਅਨ ਨਹੀਂ, ਮੇਰੇ ਪਰਸਨਲ ਓਪੀਨੀਅਨ ਹੈ, ਮੀ ਬੀਇੰਗ ਅ ਕੈਨੇਡੀਅਨ। ਤੇ ਤੁਹਾਡੇ ਓਪੀਨੀਅਨ ਮੇਰੇ ਨਾਲੋਂ ਡਿਫਰੈਂਟ ਹੋ ਸਕਦੇ ਨੇ। ਪਰ ਜਿਹੜੇ ਸਟੀਵਨ ਹਾਰਪਰ ਨੇ ਉਹ ਕਾਫੀ ਰਾਈਟ ਵਿੰਗ ਨੇ। ਉਹ ਫੀਅਰ ਪੋਲੀਟਿਕਸ ਖੇਡਦੇ ਨੇ, ਲੋਕਾਂ ਨੂੰ ਡਰਾਉਂਦੇ ਨੇ। ਤੇ ਅਗੇਨ ਵੀ ਜਿਵੇਂ ਦਾ ਨਰਿੰਦਰ ਮੋਦੀ ਹੁਣਾਂ ਦਾ ਕੰਮ ਵੀ ਗੱਲਾਂ ਬਹੁਤ ਨੇ, ਪਰ ਇਸ ਵੇਲੇ ਜਿਹੜੀ ਕੈਨੇਡਾ ਦੀ ਦੂਰਦਸ਼ਾ ਕੀਤੀ ਹੋਈ ਆ ਉਹ ਸਟੀਵਨ ਹਾਰਪਰ ਦੀਆਂ ਪੋਲਿਸੀਜ਼ ਕਰਕੇ ਹੀ ਹੋਈ ਹੈ। ਜਿਹੜੀ ਦੂਜੀ ਮੇਜਰ ਪਾਰਟੀ ਹੈਗੀ ਜੀ ਉਹ ਹੈਗੀ ਲਿਬਰਲ ਪਾਰਟੀ ਆਫ ਕੈਨੇਡਾ। ਉਹਨਾਂ ਦਾ ਰੰਗ ਹੈਗਾ ਜੀ ਰੈੱਡ। ਲਿਬਰਲ ਪਾਰਟੀ ਦੇ ਲੀਡਰ ਨੇ ਜੀ ਜਸਟਿਨ ਟਰੂਡੋ। ਕਾਫੀ ਯੰਗ ਮੁੰਡੇ ਨੇ। ਪੋਲਿਸੀਜ਼ ਉਹਨਾਂ ਦੀਆਂ ਕਾਫੀ ਪ੍ਰੋਗਰੈਸਿਵ ਨੇ ਤੇ ਵਧੀਆ ਪੋਲਿਸੀਜ਼ ਲੈ ਕੇ ਆਏ। ਇਹਨਾਂ ਦੀਆਂ ਇੰਡੀਵਿਜੂਅਲ ਪੋਲਿਸੀਜ਼ ਕੀ ਨੇ ਉਹ ਆਪਾਂ ਅੱਗੇ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਤੇ ਜੇ ਤੁਸੀਂ ਕਿਤੇ ਵੀ ਰੈੱਡ ਸਾਈਨ ਦੇਖਦੇ ਹੋ ਤਾਂ ਉਹ ਲਿਬਰਲ ਪਾਰਟੀ ਦਾ ਹੁੰਦਾ ਜੀ। ਜਿਹੜੀ ਥਰਡ ਮੇਜਰ ਪਾਰਟੀ ਹੈਗੀ ਉਹ ਹੈਗੀ ਹੈ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਆਫ ਕੈਨੇਡਾ NDP। ਇਹਨਾਂ ਦੇ ਲੀਡਰ ਹੈਗੇ ਨੇ ਟੌਮ ਮਲਕੇਅਰ ਤੇ ਇਹਨਾਂ ਦਾ ਰੰਗ ਹੈਗਾ ਜੀ ਔਰੇਂਜ। ਜੇ ਤੁਸੀਂ ਔਰੇਂਜ ਰੰਗ ਦੇ ਸਾਈਨ ਦੇਖਦੇ ਹੋ ਤਾਂ ਉਹ ਟੌਮ ਮਲਕੇਅਰ ਹੋਣਾ ਦੇ ਨੇ। ਸੋ ਮੈਂ ਨਾਲ ਦੀ ਨਾਲ ਇਹ ਵੀ ਦੱਸਦੇ ਜਾਵਾਂ ਵੀ ਕਿਹੜੇ ਮੇਜਰ ਜਾਂ ਕਿਹੜੇ ਇੰਪੋਰਟੈਂਟ ਜਿਹੜੇ ਸਿੱਖ ਲੀਡਰ ਨੇ ਉਹ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਨੇ। ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਜੀ ਤੁਸੀਂ ਕੈਲਗਰੀ ਤੋਂ ਇੱਕ ਜਿਹੜੇ ਸਿੱਖ ਕੈਂਡੀਡੇਟ ਨੇ ਉਹ ਮਲਟੀਕਲਚਰਲ ਮਿਨਿਸਟਰ ਵੀ ਨੇ, ਟਿਮ ਉੱਪਲ। ਉਹ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦੇ ਨੇ। ਲਿਬਰਲ ਪਾਰਟੀ ਤੋਂ ਆਪਾਂ ਸਾਰਿਆਂ ਨੇ ਸੁਖ ਧਾਲੀਵਾਲ ਦਾ ਨਾਮ ਸੁਣਿਆ ਹੋਊਗਾ। ਸੁਖ ਧਾਲੀਵਾਲ ਜੀ BC ਤੋਂ ਉਹ ਐਤਕੀ ਵੀ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ। NDP ਦੇ ਜਿਹੜੇ ਮੇਜਰ ਆਪਾਂ ਕਹਿ ਲਈਏ ਵੀ ਓਨਟਾਰੀਓ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ ਉਹਦੇ ਵਿੱਚ ਜਗਮੀਤ ਸਿੰਘ ਨੇ ਜੀ ਜਿਹੜੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ। ਤੇ BC ਤੋਂ ਜਿਨੀ ਸਿਮਜ਼ ਜਿਹੜੇ ਕਿ ਇਸ ਵਾਰ ਸੁਖ ਧਾਲੀਵਾਲ ਦੇ ਅਗੇਂਸਟ ਇਲੈਕਸ਼ਨ ਦੇ ਵਿੱਚ ਖੜੇ ਨੇ। ਜਿਹੜੀ ਚੌਥੀ ਮੇਜਰ ਪਾਰਟੀ ਹੈਗੀ ਉਹ ਹੈਗੀ ਜੀ ਗ੍ਰੀਨ ਪਾਰਟੀ। ਇਹ NDP ਤੋਂ ਵੀ ਥੋੜੀ ਲੈਫਟ ਹੈ। ਬਹੁਤ ਜ਼ਿਆਦਾ ਪ੍ਰੋਗਰੈਸਿਵ ਇਹਨਾਂ ਦੀਆਂ ਪੋਲਿਸੀਜ਼ ਹੈਗੀਆਂ ਨੇ। ਬਹੁਤ ਓਪਨ ਪਾਰਟੀ ਆ, ਹਜੇ ਕਾਫੀ ਛੋਟੀ ਪਾਰਟੀ ਹੈ। ਤੇ ਇਹਨਾਂ ਦਾ ਜਿਹੜਾ ਕਲਰ ਹੈਗਾ ਜੀ ਉਹਨਾਂ ਦੀ ਨਾਂ 'ਚ ਹੀ ਦਿਖਦਾ ਜੀ ਗ੍ਰੀਨ ਪਾਰਟੀ ਆਫ ਕੈਨੇਡਾ। ਇਨਵਾਇਰਮੈਂਟਲ ਇਸ਼ੂਜ਼ ਇਹਨਾਂ ਲਈ ਬਹੁਤ ਇੰਪੋਰਟੈਂਟ ਨੇ ਤਾਂ ਕਰਕੇ ਇਹਨਾਂ ਨੇ ਆਪਣਾ ਨਾਂ ਗ੍ਰੀਨ ਰੱਖਿਆ। ਤੇ ਜਿਹੜੀ ਇਹਨਾਂ ਦੀ ਲੀਡਰ ਹੈਗੀ ਉਹ ਹੈਗੀ ਐਲਿਜ਼ਾਬੈਥ ਮੇ। ਗ੍ਰੀਨ ਪਾਰਟੀ ਨੇ ਆਪਣੇ ਕੈਂਡੀਡੇਟਸ ਤਾਂ ਬਹੁਤ ਜਗ੍ਹਾ ਖੜੇ ਕੀਤੇ ਨੇ, ਪਰ ਜਿਹੜੀ ਇਹਨਾਂ ਦੇ ਜਿਹੜਾ ਇਹਨਾਂ ਦਾ ਸਟਰੋਂਗ ਹੋਲਡ ਹੈਗਾ ਜੀ ਉਹ ਬ੍ਰਿਟਿਸ਼ ਕੋਲੰਬੀਆ ਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੇ ਬੀ ਗ੍ਰੀਨ ਪਾਰਟੀ ਕੁਛ ਕੁ ਸੀਟਾਂ ਜਿੱਤ ਸਕੇ। ਸੋ ਇਹ ਤਾਂ ਜੀ ਜਿਹੜਾ ਹੈਗਾ ਵੀ ਓਵਰਵਿਊ ਆ ਵੀ 4 ਪਾਰਟੀਜ਼ ਨੇ, ਕੀ ਨਾਂ ਨੇ ਉਹਨਾਂ ਦੇ, ਕੀ ਰੰਗ ਨੇ, ਕਿਹੜੇ ਉਹਨਾਂ ਦੇ ਲੀਡਰ ਨੇ। ਸਟੈਂਡ ਮੈਂ ਤੁਹਾਨੂੰ ਦੱਸਦਾ ਵੀ ਕੰਜ਼ਰਵੇਟਿਵ ਪਾਰਟੀ ਲੈਫਟ ਹੈ ਜੀ। ਲਿਬਰਲ ਸੈਂਟਰ 'ਚ ਕੁਛ ਕੁ ਕੰਜ਼ਰਵੇਟਿਵ ਵਾਲੀਆਂ ਥੋੜੀਆਂ ਪੋਲਿਸੀਜ਼ ਹੁੰਦੀਆਂ ਨੇ। ਕੁਛ ਕੁ ਜਿਹੜੀਆਂ ਓਪਨ ਥੋੜ੍ਹੀਆਂ ਪੋਲਿਸੀਜ਼ ਵੀ ਮਲਟੀਕਲਚਰਲਿਜ਼ਮ ਨੂੰ ਪ੍ਰਮੋਟ ਕਰਨਾ ਜਾਂ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰਨਾ। ਹੁਣ ਤੱਕ ਜਿਹੜੀ ਸਿੱਖਾਂ ਦੀ ਸਭ ਤੋਂ ਵੱਧ ਹਥੈਸ਼ੀ ਪਾਰਟੀ ਰਹੀ ਆ ਉਹ ਲਿਬਰਲ ਪਾਰਟੀ ਹੀ ਰਹੀ ਹੈ। ਜਿਹੜੀ ਸਿੱਖ ਵੋਟ ਆ ਉਹ ਕਾਫੀ ਜ਼ਿਆਦਾ ਲਿਬਰਲ ਪਾਰਟੀ ਨੂੰ ਪੈਂਦੀ ਰਹੀ ਹੈ। ਪਿਛਲੀਆਂ ਇਲੈਕਸ਼ਨਸ ਵਿੱਚ ਥੋੜ੍ਹਾ ਜਿਹਾ ਚੇਂਜ ਆਇਆ ਸੀਗਾ। ਪਿਛਲੀਆਂ ਇਲੈਕਸ਼ਨਸ ਦੇ ਵਿੱਚ ਕਾਫੀ ਸਿੱਖ ਵੋਟ ਆ ਜਿਹੜੀ ਉਹ ਕੰਜ਼ਰਵੇਟਿਵ ਪਾਰਟੀ ਨੂੰ ਪਈ ਸੀ। ਤੇ NDP ਵੀ ਕਾਫੀ ਵੋਟਾਂ ਸਿਕਿਉਰ ਕਰਨ ਦੇ ਵਿੱਚ ਕਾਮਯਾਬ ਰਹੀ ਸੀ। ਉਹਦਾ ਕਾਰਨ ਸੀ ਵੀ ਜਿਹੜੇ NDP ਦੇ ਸਾਬਕਾ ਲੀਡਰ ਸੀ ਜੈਕ ਲੇਟਨ, ਉਹ ਬਹੁਤ ਹੀ ਓਪਨ ਸੀਗੇ ਤੇ ਬਹੁਤ ਸਮਾਰਟ ਲੀਡਰ ਸੀਗੇ। ਉਹਨਾਂ ਨੇ ਖੁੱਲ੍ਹ ਕੇ ਜਿਹੜੀਆਂ ਸਿੱਖਾਂ ਦੇ ਮਸਲੇ ਸੀਗੇ ਕੈਨੇਡਾ ਦੇ ਵਿੱਚ ਉਹਨਾਂ ਨੇ ਸਪੋਰਟ ਕੀਤੀ ਸੀ। ਉਹਨਾਂ ਨੂੰ ਸਮਝਿਆ ਸੀ ਤੇ ਇੱਦਾਂ ਨਹੀਂ ਸੀਗਾ ਵੀ ਕਈ ਤਾਂ ਇਲੌਜੀਕਲ ਜਿਹੇ ਮਸਲੇ ਹੁੰਦੇ ਆ, ਉਹ ਨਹੀਂ ਜੀ। ਉਹਨਾਂ ਨੇ ਜਿਹੜੇ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ
ਸਿੱਖਾਂ ਦੇ ਮਸਲੇ ਸੀਗੇ ਉਹਨਾਂ ਨੂੰ ਚੱਕਿਆ ਸੀ। ਅਨਫੋਰਚੂਨੇਟਲੀ ਪਿਛਲੇ ਕਰੀਬ 3-4 ਸਾਲ ਪਹਿਲਾਂ ਉਹਨਾਂ ਦਾ ਕੈਂਸਰ ਕਰਕੇ ਦੇਹਾਂਤ ਹੋ ਗਿਆ ਸੀ। ਤੇ ਜਿਹੜੇ ਹੁਣ ਟੌਮ ਮਲਕੇਅਰ ਨੇ ਉਹਨਾਂ ਨੇ ਵੀ ਕਾਫੀ ਜਿਹੜੇ ਸਿੱਖਾਂ ਦੇ ਮਸਲੇ ਚੱਕੇ ਨੇ। ਸੋ NDP ਵੀ ਕਾਫੀ ਸਿੱਖ ਮਸਲਿਆਂ ਦੇ ਨਾਲ ਅਲਾਈਨ ਹੁੰਦੀ ਹੈ ਤੇ ਇਸ ਵੇਲੇ ਜਿਹੜਾ ਜ਼ਿਆਦਾ ਚਾਂਸਿਸ ਨੇ ਜਿਹੜੀ ਸਿੱਖ ਵੋਟ ਆ ਉਹ ਕਾਫੀ ਜ਼ਿਆਦਾ ਲਿਬਰਲਸ ਤੇ NDP ਦੇ ਵਿੱਚ ਵੰਡਦੀ ਹੋਈ ਦਿਖੂਗੀ। ਜੀ ਹਰਵਿੰਦਰ। ਠੀਕ ਹੈ ਗੁਰਜਸਪਾਲ, ਪਰ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਆਮ ਤੌਰ 'ਤੇ ਕੈਨੇਡਾ ਦੀ ਇਸ ਵਾਰੀ ਖਾਸ ਤੌਰ 'ਤੇ ਇਮੀਗਰੈਂਟ ਵੱਸੋਂ ਜਿਹੜੀ ਹੈਗੀ ਆ ਉਹਨਾਂ ਵਿੱਚ ਇੱਕ ਗੱਲ ਬਹੁਤ ਮਸ਼ਹੂਰ ਹੋਈ ਕਿ ਜਿਹੜਾ ਇੱਕ ਮੇਨ ਕਾਰਨ ਆ ਕਿ ਉਹ ਬਹੁਤ ਜ਼ਿਆਦਾ ਐਂਟਾਈ ਕੰਜ਼ਰਵੇਟਿਵ ਸਰਕਾਰ ਦੇ ਨਾਲ ਦਾ ਪੱਖ ਦੀ ਜਿਹੜੀ ਹਵਾ ਚੱਲ ਰਹੀ ਇਮੀਗਰੈਂਟਸ ਦੇ ਵਿੱਚ ਉਹ ਇਹ ਹੈ ਕਿ ਜਿਹੜਾ ਇਹਨਾਂ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਜਿਹੜਾ ਰੂਲ ਪਾਸ ਕੀਤਾ ਕਿ ਜਿਹੜੀ ਸਿਟੀਜ਼ਨਸ਼ਿਪ ਹੋਏਗੀ 2 ਤਰੀਕੇ ਦੀ ਹੋਏਗੀ, ਪਰਮਾਨੈਂਟ ਅਤੇ ਟੈਂਪਰੇਰੀ ਸਿਟੀਜ਼ਨਸ਼ਿਪ। ਸੋ ਉਹ ਕੀ ਗੱਲਬਾਤ ਆ ਉਹ ਤੁਹਾਨੂੰ ਸ਼ਾਇਦ ਉਹਦੇ 'ਤੇ ਥੋੜ੍ਹੀ ਰੋਸ਼ਨੀ ਪਾਓਗੇ? ਜੀ ਬਿਲਕੁਲ। ਸੋ ਹਰਵਿੰਦਰ 2-3 ਮਸਲੇ ਨੇ ਜਿਹੜੇ ਇਮੀਗ੍ਰੈਂਟਸ ਲਈ ਇੰਪੋਰਟੈਂਟ ਨੇ ਤੇ ਜਿਹਦੇ ਵਿੱਚ ਕੰਜ਼ਰਵੇਟਿਵਸ ਨੇ ਬਹੁਤ ਹੀ ਨੈਗੇਟਿਵ ਰੋਲ ਅਦਾ ਕੀਤਾ। ਜਿਹੜਾ ਤੁਸੀਂ ਦੱਸ ਰਹੇ ਹੋ ਇਹ ਕੰਜ਼ਰਵੇਟਿਵਸ ਇੱਕ ਬਿੱਲ ਲੈ ਕੇ ਆਏ ਜੀ, ਉਹ ਬਿੱਲ ਦਾ ਨੰਬਰ ਹੈਗਾ C-24 ਜੀ। ਸੋ ਉਸ ਬਿੱਲ ਦੇ ਅਧੀਨ ਜੀ ਇਹਨਾਂ ਨੇ 2 ਲੈਵਲਸ ਆਫ ਸਿਟੀਜ਼ਨਸ਼ਿਪ ਕਰਤੀ ਜੀ, ਵੀ ਜਿਹੜਾ ਬੰਦਾ ਨੂੰ ਡਿਊਅਲ ਸਿਟੀਜ਼ਨਸ਼ਿਪ ਮਿਲ ਸਕਦੀ ਹੈ, ਡਜ਼ਨਟ ਮੈਟਰ ਵੀ ਉਹ ਡਿਊਅਲ ਸਿਟੀਜ਼ਨ ਹੈਗਾ ਜਾਂ ਨਹੀਂ ਹੈਗਾ, ਠੀਕ ਹੈ, ਵੀ ਜਿਸ ਬੰਦੇ ਨੂੰ ਡਿਊਅਲ ਸਿਟੀਜ਼ਨ ਮਿਲ ਸਕਦੀ ਹੈ। ਮੰਨ ਲਓ ਵੀ ਮੈਂ ਅੱਜ ਤੋਂ 2 ਜਾਂ 3 ਸਾਲਾਂ ਬਾਅਦ ਕੈਨੇਡਾ ਦਾ ਸਿਟੀਜ਼ਨ ਬਣ ਜਾਣਾ, ਪਰ ਕਿਉਂਕਿ ਮੇਰੀ ਬਰਥ ਕੰਟਰੀ ਇੰਡੀਆ ਹੈ ਸੋ ਮੈਨੂੰ ਕਦੇ ਵੀ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਸੋ ਉਸ ਤੋਂ ਬਾਅਦ ਜੇ ਕਿਸੇ ਵੀ ਪੁਆਇੰਟ ਤੇ ਕੈਨੇਡੀਅਨ ਗਵਰਨਮੈਂਟ ਨੂੰ ਇਹ ਲੱਗਦਾ ਵੀ ਗੁਰਜਸਪਾਲ ਕੈਨੇਡਾ ਦੇ ਹਿੱਤਾਂ ਦੇ ਅਗੇਂਸਟ ਕੰਮ ਕਰ ਰਿਹਾ ਜੀ ਤੇ ਇਹ ਮੈਨੂੰ ਮੇਰੀ ਸਿਟੀਜ਼ਨਸ਼ਿਪ ਤੋਂ ਸਟ੍ਰਿਪ ਕਰ ਸਕਦੇ ਨੇ, ਕਹਿਣ ਦਾ ਭਾਵ ਹੈ ਜੀ ਮੇਰੀ ਸਿਟੀਜ਼ਨਸ਼ਿਪ ਇਹ ਮੇਰੇ ਤੋਂ ਖੋ ਸਕਦੇ ਨੇ। ਜਿਹੜਾ ਇੱਕ ਬੋਰਨ ਕੈਨੇਡੀਅਨ ਹੈ ਜਾਂ ਜਿਹੜਾ ਇਵਨ ਬੋਰਨ ਕੈਨੇਡੀਅਨ ਵੀ ਜੇ ਕੱਲ੍ਹ ਨੂੰ ਮੇਰੇ ਬੱਚੇ ਆ ਉਹ ਵੀ ਕਿਉਂਕਿ ਬਾਈ ਬਰਥ ਉਹ ਇੱਕ ਇੰਡੀਅਨ ਸਿਟੀਜ਼ਨ ਦੇ ਬੱਚੇ ਆ, ਉਹ ਵੀ ਡਿਊਅਲ ਸਿਟੀਜ਼ਨਸ਼ਿਪ ਉਹਨਾਂ ਨੂੰ ਮਿਲ ਸਕਦੀ ਹੈ। ਸੋ ਉਹਨਾਂ ਨੂੰ ਵੀ ਸਟ੍ਰਿਪ ਕੀਤਾ ਜਾਂਦਾ, ਜਿਹੜੀ ਸਭ ਤੋਂ ਦੁੱਖ ਵਾਲੀ ਜਿਹੜੀ ਗੱਲ ਹੈਗੀ ਹੈ ਵੀ ਪਰ ਜਿਨ੍ਹਾਂ ਦੇ ਪੇਰੈਂਟਸ ਵੀ ਕੈਨੇਡੀਅਨ ਨੇ ਤੇ ਉਹ ਆਪ ਵੀ ਕੈਨੇਡੀਅਨ ਨੇ, ਉਹ ਫਸਟ ਕਲਾਸ ਸਿਟੀਜ਼ਨ ਰਹਿਣਗੇ, ਉਹਨਾਂ ਨੂੰ ਜਿਹੜੀ ਉਹਨਾਂ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਖੋਇਆ ਨਹੀਂ ਜਾ ਸਕਦਾ। ਹੁਣ ਜਿਹੜੇ ਸਰੋਤੇ ਆ ਉਹ ਸੋਚਦੇ ਹੋਣਗੇ ਵੀ ਇਹਦੇ ਵਿੱਚ ਕੀ ਗਲਤ ਹੈ, ਵੀ ਜੇ ਕੋਈ ਕੈਨੇਡਾ ਦੇ ਅਗੇਂਸਟ ਕੰਮ ਕਰ ਰਿਹਾ ਤਾਂ ਉਹਨੂੰ ਸਿਟੀਜ਼ਨਸ਼ਿਪ ਤੋਂ ਜੇ ਉਹ ਤੋਂ ਸਿਟੀਜ਼ਨਸ਼ਿਪ ਖੋਹ ਲੈਣੀ ਤਾਂ ਉਹਦੇ ਵਿੱਚ ਕਿਹੜੀ ਗਲਤ ਗੱਲ ਹੈ ਜੀ। ਇਹਦੇ ਵਿੱਚ ਜਿਹੜੀ ਦੁੱਖ ਦੀ ਗੱਲ ਹੈ ਵੀ ਉਹਦੇ ਕੋਈ ਸੈੱਟ ਮੈਜਰਸ ਨਹੀਂ ਹੈਗੇ ਵੀ ਕਿੰਨਾ ਕੰਡੀਸ਼ਨਸ ਦੇ ਅੰਡਰ ਇਹ ਸਿਟੀਜ਼ਨਸ਼ਿਪ ਖੋਈ ਜਾ ਸਕਦੀ ਹੈ। ਜਿਹੜਾ ਇਹ ਉਹਨਾਂ ਨੇ ਅਧਿਕਾਰ ਰੱਖਿਆ ਉਹ ਇਮੀਗ੍ਰੇਸ਼ਨ ਮਿਨਿਸਟਰ ਦੇ ਕੋਲ ਰੱਖਿਆ। ਸੋ ਇਹ ਇੱਕ ਬੜਾ ਹੀ ਇਹਨੂੰ ਡਰੈਕੋਨੀਅਨ ਲਾਅ ਦਾ ਆਧਾਰ ਦਿੱਤਾ ਗਿਆ ਵੀ ਸੈਕਿੰਡ ਕਲਾਸ ਸਿਟੀਜ਼ਨ, ਵੀ ਜਿਹੜੇ ਬੰਦੇ ਡਿਊਅਲ ਸਿਟੀਜ਼ਨ ਹੋ ਸਕਦੇ ਨੇ ਉਹ ਕੈਨੇਡਾ ਦੇ ਸੈਕਿੰਡ ਕਲਾਸ ਸਿਟੀਜ਼ਨ ਹੋਣਗੇ ਤੇ ਜਿਹੜੇ ਇੱਥੋਂ ਦੇ ਬੋਰਨ ਸਿਟੀਜ਼ਨ ਹੋਣਗੇ ਉਹ ਫਸਟ ਕਲਾਸ ਸਿਟੀਜ਼ਨ ਹੋਣਗੇ ਕਿਉਂਕਿ ਉਹ ਪ੍ਰੋਪਰ ਕੈਨੇਡੀਅਨ ਹੈ। ਸੋ ਇੱਕ ਕੈਨੇਡਾ ਜਿਹੜਾ ਹੈਗਾ ਇੱਕ ਇਕੁਐਲਿਟੀ ਦੇ ਆਧਾਰ ਤੇ ਬਸਿਆ ਹੋਇਆ ਮੁਲਕ ਹੈ। ਸੋ ਇੱਥੇ ਹਰ ਬੰਦੇ ਨੂੰ ਬਰਾਬਰ ਦੇ ਅਧਿਕਾਰ ਨੇ। ਹੁਣ ਕੱਲ੍ਹ ਨੂੰ ਜੇ ਹੋ ਸਕਦਾ ਵੀ ਮੈਂ ਲਿਬਰਲ ਪਾਰਟੀ ਦੀ ਸਪੋਰਟ ਕਰਦਾ ਤੇ ਮੈਂ ਪ੍ਰੋਟੈਸਟਸ ਦੇ ਵਿੱਚ ਇਨਵੋਲਵ ਹੋ ਜਾਂਦਾ, ਵੀ ਮੈਂ ਪੀਸਫੁਲ ਪ੍ਰੋਟੈਸਟ ਵੀ ਕਰਦਾ। ਸੋ ਉਹ ਜਿਹੜੀਆਂ ਟਰਮਸ ਨੇ C-24 ਬਿੱਲ ਦੀਆਂ ਉਹ ਇੰਨੀਆਂ ਵੇਗ ਨੇ ਵੀ ਸਿਰਫ ਉਹਨਾਂ ਗੱਲਾਂ ਕਰਕੇ ਵੀ ਉਹ ਮੈਨੂੰ ਅਰੈਸਟ ਕਰਕੇ ਮੇਰੀ ਜਿਹੜੀ ਨਾਗਰਿਕਤਾ ਉਹ ਮੇਰੇ ਤੋਂ ਖੋਹ ਕੇ ਮੈਨੂੰ ਇੱਥੋਂ ਡਿਪੋਰਟ ਕਰ ਸਕਦੇ ਨੇ। ਸੋ ਬੜਾ ਹੀ ਜਿਹੜਾ ਇਹ ਨੈਗੇਟਿਵ ਬਿੱਲ ਇਹਨਾਂ ਨੇ ਲੈ ਕੇ ਆਂਦਾ ਤੇ ਇਹਦੇ ਵਿੱਚ ਤਾਂ ਕਰਕੇ ਜਿਹੜੀ ਆਪਣੀ ਇਮੀਗ੍ਰੈਂਟ ਕਮਿਊਨਿਟੀ ਹੈਗੀ ਉਹ ਬਹੁਤ ਜ਼ਿਆਦਾ ਕੰਜ਼ਰਵੇਟਿਵ ਪਾਰਟੀ ਨੂੰ ਅਪੋਜ਼ ਕਰ ਰਹੀ ਹੈ। ਇਹ ਇੱਕ ਕਾਰਨ ਹੈ। ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਜਿਹੜੀਆਂ ਬਾਕੀ ਦੋਵੇਂ ਪਾਰਟੀਆਂ ਚਾਹੇ ਉਹ ਲਿਬਰਲ ਨੇ ਚਾਹੇ ਉਹ NDP ਨੇ, ਦੋਨਾਂ ਨੇ ਪ੍ਰੋਮਿਸ ਕੀਤਾ ਵੀ ਜਿਵੇਂ ਹੀ ਉਹ ਸਰਕਾਰ ਦੇ ਵਿੱਚ ਆਉਂਦੇ ਨੇ ਉਹ ਇਸ ਬਿੱਲ ਨੂੰ ਟੋਟਲੀ ਰਿਵਰਟ ਕਰ ਦੇਣਗੇ, ਉਹ ਇਹਨੂੰ ਖਤਮ ਕਰ ਦੇਣਗੇ ਜੀ ਬਿੱਲ ਨੂੰ। ਜੀ ਹਰਵਿੰਦਰ ਜੀ ਨਾਲ ਦੀ ਨਾਲ ਤੁਸੀਂ ਜਿਹੜਾ ਦੂਸਰਾ ਅੱਜ ਪੁਆਇੰਟ ਦੱਸਿਆ ਕਿ ਜੇ ਤੁਹਾਡੇ ਬੱਚੇ ਆ ਜੇ ਜਿੱਦਾਂ ਉਹ ਵੀ ਉਹਨੂੰ ਚਾਂਸਿਸ ਹੈਗੇ ਕਿ ਉਹਨਾਂ ਨੂੰ ਡੂਅਲ ਸਿਟੀਜ਼ਨਸ਼ਿਪ ਮਿਲ ਸਕੇ, ਸੋ ਉਹ ਵੀ ਇਸ ਰੂਲ ਦੇ ਅੰਡਰ ਆ ਜਾਂਦੇ ਆ। ਜਸਟ ਟੂ ਕਲੈਰੀਫਾਈ ਜੇ ਮੈਨੂੰ ਗੱਲ ਨੂੰ ਠੀਕ ਸਮਝਿਆ। ਜੀ ਬਿਲਕੁਲ। ਸੋ ਦੇਖੋ ਜੀ ਇੱਕ ਨਾ ਯੂਨਾਈਟਿਡ ਨੇਸ਼ਨਸ ਦੀ ਇੱਕ ਧਾਰਾ ਹੈਗੀ ਆ ਵੀ ਜਿੰਨੇ ਵੀ ਮੁਲਕ ਯੂਨਾਈਟਿਡ ਨੇਸ਼ਨਸ ਨਾਲ ਹਾਮੀ ਭਰਦੇ ਨੇ ਉਹ ਕਦੇ ਵੀ ਕਿਸੇ ਬੰਦੇ ਨੂੰ ਸਟੇਟਲੈਸ ਨਹੀਂ ਕਰ ਸਕਦੇ। ਸੋ ਕੈਨੇਡਾ ਨੇ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਉਹ ਚਾਰਟਰ ਹੈਗਾ ਉਹ ਇਹਨਾਂ ਨੇ ਸਾਈਨ ਕੀਤਾ ਹੋਇਆ ਵੀ ਇਹ ਆਪਣੇ ਕਿਸੇ ਬੰਦੇ ਨੂੰ ਸਟੇਟਲੈਸ ਨਹੀਂ ਕਰ ਸਕਦੇ ਜੀ। ਸੋ ਜਿਹੜਾ C-24 ਬਿੱਲ ਹੈਗਾ ਉਹਦਾ ਕੀ ਮਤਲਬ ਹੈ ਵੀ ਜਿਹੜੇ ਬੰਦਿਆਂ ਨੂੰ ਇਹ ਸਟੇਟਲੈਸ ਕਰ ਸਕਦੇ ਨੇ, ਠੀਕ ਹੈ ਨਾ। ਹੁਣ ਸਟੇਟਲੈਸ ਕੀ ਆ ਵੀ ਮਤਲਬ ਬੜਾ ਸਿੰਪਲ ਜਿਹਾ ਦੇਖੋ, ਅਗੇਨ ਟਰਮਸ ਵੇਗ ਨੇ, ਹੋ ਸਕਦਾ ਨਾ ਹੋਵੇ, ਹੋ ਸਕਦਾ ਹੋਵੇ, ਪਰ ਬਿੱਲ 'ਚ ਇਹ ਕਿਤੇ ਨਹੀਂ ਲਿਖਿਆ ਵੀ ਨਹੀਂ ਹੋ ਸਕਦਾ। ਸੋ ਉਹਦੇ ਵਿੱਚ ਗੱਲ ਕੀ ਹੈ, ਜਿਹੜੇ ਮੇਰੇ ਬੱਚੇ ਨੇ ਕਿਉਂਕਿ ਉਹ ਇੱਕ
ਭਾਰਤੀ ਨਾਗਰਿਕ ਦੇ ਬੱਚੇ ਨੇ, ਸੋ ਉਹ ਬਾਏ ਬਰਥ ਉਹ ਵੀ ਭਾਰਤੀ ਨਾਗਰਿਕ ਹੋ ਸਕਦੇ ਨੇ, ਠੀਕ ਹੈ ਨਾ। ਸੋ ਇਹਨਾਂ ਲਈ ਬਹੁਤ ਈਜ਼ੀ ਆ ਕਹਿ ਦੇਣਾ ਵੀ ਓਕੇ ਜੀ ਅਸੀਂ ਤੁਹਾਡੀ ਸਿਟੀਜ਼ਨਸ਼ਿਪ ਖੋ ਰਹੇ ਹਾਂ, ਤੇ ਕਿਉਂਕਿ ਤੁਸੀਂ ਇੰਡੀਅਨ ਸਿਟੀਜ਼ਨ ਬਣ ਸਕਦੇ ਹੋ, ਸੋ ਤੁਸੀਂ ਉੱਥੋਂ ਦੀ ਅਪਲਾਈ ਕਰ ਦਿਓ, ਅਸੀਂ ਤੁਹਾਨੂੰ ਸਟ੍ਰਿਪ ਕਰ ਰਹੇ ਹਾਂ। ਸੋ ਕਾਈਂਡ ਆਫ ਫੋਰਸ ਕੀਤਾ ਜਾਊਗਾ। ਸੋ ਜੀ ਬਿਲਕੁਲ ਉਹ ਬੱਚੇ ਵੀ ਉਸ ਬਿੱਲ ਦੇ ਅਧੀਨ ਆਉਣਗੇ। ਠੀਕ ਹੈ ਜਸਪਾਲ, ਤੇ ਹੁਣ ਸਮਾਂ ਹੋ ਗਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਤੋਂ ਬਾਅਦ ਜਿਹੜੀ ਆਪਣੀ ਇੰਟਰਸਟਿੰਗ ਜਿਹੜੀ ਗੱਲਬਾਤ ਹੈਗੀ ਕੈਨੇਡੀਅਨ ਇਲੈਕਸ਼ਨ ਬਾਰੇ, ਮੁੱਦੇ ਜਿਹੜੇ ਉੱਥੇ ਇਸ ਟਾਈਮ 'ਤੇ ਚੱਲ ਰਹੇ ਆ, ਅਤੇ ਜਿਹੜੇ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਨੂੰ, ਪੰਜਾਬੀ ਜਾਂ ਸਿੱਖ ਕਮਿਊਨਿਟੀ ਨੂੰ ਇਫੈਕਟ ਕਰਦੇ, ਉਹਨਾਂ ਬਾਰੇ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਜਾਰੀ ਰੱਖੋ ਜੀ। ਪੰਜਾਬੀ ਰੇਡੀਓ USA ਦੇ ਉੱਤੇ ਝਰੋਖਾ ਪ੍ਰੋਗਰਾਮ ਸੁਣ ਰਹੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਸੋ ਹਰਵਿੰਦਰ, ਆਪਾਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਵੀ ਕਿਹੜੀਆਂ ਪਾਰਟੀਆਂ ਨੇ, ਤੇ ਉਹਦੇ ਵਿੱਚ ਆਪਾਂ C-24 ਜਿਹੜਾ ਬਿੱਲ ਡਿਸਕਸ ਕੀਤਾ, ਤੇ ਇਸ ਸੈਗਮੈਂਟ ਦੇ ਵਿੱਚ ਜਿਹੜੇ ਆਪਾਂ ਹੋਰ ਇੱਕ ਦੋ ਮਸਲੇ ਜਿਹੜੇ ਮੇਰੇ ਖਿਆਲ ਨਾਲ ਵੀ ਪੰਜਾਬੀ ਸਿੱਖ ਕਮਿਊਨਿਟੀ ਨੂੰ ਜਾਂ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਲਈ ਕੈਨੇਡਾ ਦੇ ਵਿੱਚ ਇੰਪੋਰਟੈਂਟ ਨੇ, ਉਹਨਾਂ ਦੇ ਵਿੱਚ ਵੀ ਕਿਹੜੀਆਂ ਪਾਰਟੀਆਂ ਦਾ ਕੀ ਸਟੈਂਡ ਹੈਗਾ। ਸੋ ਜਿਹੜਾ ਦੂਜੇ ਮਸਲੇ ਤੇ ਆਪਾਂ ਹਰਵਿੰਦਰ ਜਿਹੜੀ ਝਾਤ ਮਾਰਨੀ ਹੈਗੀ ਉਹ ਹੈਗੀ ਫੈਮਿਲੀ ਰੀਯੂਨੀਫਿਕੇਸ਼ਨ ਦਾ। ਜੀ ਆਪਣੇ ਪੇਰੈਂਟਸ ਨੂੰ ਸੱਦ ਸਕਣਾ, ਵੀ ਇਹਦੇ ਵਿੱਚ ਕਿਹੜੀਆਂ ਪਾਰਟੀਆਂ ਨੇ ਕੀ ਕੁਛ ਕੀਤਾ ਤੇ ਉਹਨਾਂ ਦਾ ਕੀ ਸਟੈਂਡ ਹੈ। ਸੋ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਅਗੇਨ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਉਹ ਐਂਟੀ ਇਮੀਗ੍ਰੇਸ਼ਨ ਆ, ਸੋ ਉਹਨਾਂ ਨੇ ਕੰਜ਼ਰਵੇਟਿਵ ਜਦੋਂ ਆਏ, ਉਹਨਾਂ ਨੇ ਜੀ ਲਗਭਗ 1.5 ਤੋਂ 2 ਸਾਲ ਤਾਂ ਉਹਨਾਂ ਨੇ ਆਪਣੇ ਜਿਹੜੀ ਪੇਰੈਂਟਸ ਦੀ ਰੀਯੂਨੀਫਿਕੇਸ਼ਨ ਆ ਉਹ ਬੰਦ ਰੱਖੀ ਜੀ, ਲਾਈਕ ਟੋਟਲੀ ਵੀ ਤੁਸੀਂ ਪੇਰੈਂਟਸ ਨੂੰ ਸੱਦ ਹੀ ਨਹੀਂ ਸੀ ਸਕਦੇ। 2015 ਦੇ ਵਿੱਚ ਜਨਵਰੀ ਵਿੱਚ ਉਹਨਾਂ ਨੇ ਕਾਫੀ ਚਿਰ ਬਾਅਦ ਪਹਿਲੀ ਵਾਰੀ ਜਿਹੜੀ ਇਹ ਇਮੀਗ੍ਰੇਸ਼ਨ ਖੋਲੀ ਸੀਗੀ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਸੱਦ ਸਕਦੇ ਹੋ। ਉਹਦੇ ਵਿੱਚ ਵੀ ਉਹਨਾਂ ਨੇ ਇੰਨੀਆਂ ਜ਼ਿਆਦਾ ਲਿਮਿਟੇਸ਼ਨਸ ਪਾਤੀਆਂ ਹਰਵਿੰਦਰ, ਵੀ ਹਰ ਬੰਦੇ ਲਈ ਜਿਹੜਾ ਬੁਲਾਉਣਾ ਉਹ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਵੇ। ਸੋ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਨੇ ਕੰਡੀਸ਼ਨ ਰੱਖੀ ਵੀ ਤੁਸੀਂ ਸਿਰਫ 5000 ਐਪਲੀਕੇਸ਼ਨਸ ਉਹ ਲੈ ਸਕਣਗੇ, ਵੀ ਸਿਰਫ 5000 ਐਪਲੀਕੇਸ਼ਨਸ ਇਸ ਸਾਲ ਸਬਮਿਟ ਹੋਣਗੀਆਂ ਪੂਰੇ ਸਾਲ ਦੇ ਵਿੱਚ, ਤੇ 5000 ਤਾਂ ਕੁਛ ਵੀ ਨਹੀਂ ਹੁੰਦੀਆਂ, ਤੇ ਉਹ ਲਗਭਗ ਸਿਰਫ 2 ਹਫ਼ਤਿਆਂ ਦੇ ਵਿੱਚ ਉਹ ਸਾਰੀਆਂ ਐਪਲੀਕੇਸ਼ਨਸ ਸਬਮਿਟ ਹੋ ਗਈਆਂ ਸੀ। ਜਿਹੜੀ ਦੂਜੀ ਉਹਨਾਂ ਨੇ ਉਹਦੇ ਵਿੱਚ ਕੰਡੀਸ਼ਨ ਰੱਖਤੀ ਵੀ ਜਿਹੜੇ ਤੁਹਾਨੂੰ ਆਪਣਾ ਟੈਕਸ ਹੈਗਾ, ਮਤਲਬ ਉਹਨਾਂ ਨੇ ਪਹਿਲੀ ਗੱਲ ਤਾਂ ਇਨਕਮ ਰਿਕੁਆਇਰਮੈਂਟਸ ਬਹੁਤ ਹਾਈ ਕਰਤੀਆਂ, ਵੀ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਸੱਦਣਾ ਚਾਹੁੰਦੇ ਹੋ ਤਾਂ ਤੁਹਾਡੀ ਇਨਕਮ ਬਹੁਤ ਹਾਈ ਹੋਣੀ ਚਾਹੀਦੀ ਹੈ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਵੀ ਜੇ 2 ਜਣਿਆਂ ਦੀ ਫੈਮਿਲੀ ਹੈ ਤੇ ਉਹਨਾਂ ਕੋਲ ਇੱਕ ਬੱਚਾ ਹੈ, ਤੇ ਉਹ ਆਪਣੇ ਮਾਂ-ਬਾਪ ਨੂੰ ਸੱਦਣਾ ਚਾਹੁੰਦੇ ਨੇ, ਤਾਂ ਉਹਨਾਂ ਦੀ ਫੈਮਿਲੀ ਇਨਕਮ $67,000 ਹੋਣੀ ਚਾਹੀਦੀ ਹੈ। ਤੇ ਇੱਥੇ ਮੈਂ ਦੱਸਣਾ ਚਾਹੂੰਗਾ ਵੀ ਜਿਹੜੀ ਕੈਨੇਡਾ ਦੀ ਜਿਹੜੀ ਐਵਰੇਜ ਫੈਮਿਲੀ ਇਨਕਮ ਹੈਗੀ ਹੈ ਉਹ $45,300 ਕੁਛ ਹੈ। ਅਮਰੀਕਾ ਦੀ ਉਹ ਸਿਰਫ $44,000 ਕੁਛ ਰਹੀ ਆ। ਜਿਹੜੀ ਕੈਨੇਡਾ ਦੇ ਵਿੱਚ ਐਵਰੇਜ ਫੈਮਿਲੀ ਇਨਕਮ ਹੈ ਉਹ $45,000 ਕੁਛ ਹੈ। ਪਰ ਜਿਹੜੀ ਤੁਸੀਂ ਦੇਖੋ ਵੀ ਆਪਣੇ ਜੇ ਤੁਸੀਂ ਪੇਰੈਂਟਸ ਨੂੰ ਸੱਦਣਾ ਤਾਂ ਉਹ 66,000 ਇਨਕਮ ਚਾਹੀਦੀ ਹੈ। ਸੋ ਕਿੰਨਾ ਔਖਾ ਕਰ ਦਿੱਤਾ ਵੀ ਜਿਹੜੀ ਐਵਰੇਜ ਇਨਕਮ ਤੋਂ ਕਿੰਨੀ ਜ਼ਿਆਦਾ ਇਨਕਮ ਚਾਹੀਦੀ ਹੈ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਸੱਦਣਾ ਚਾਹੁੰਦੇ ਹੋ, ਤੁਸੀਂ ਆਪਣੇ ਪੇਰੈਂਟਸ ਦੇ ਨਾਲ ਵੀ ਨਹੀਂ ਰਹਿ ਸਕਦੇ, ਠੀਕ ਹੈ। ਤੇ ਉਸ ਤੋਂ ਬਾਅਦ ਵੀ ਉਹ ਜਿਹੜੀ ਤੁਹਾਡੀ ਇਨਕਮ ਹੈ ਉਹ ਲਗਾਤਾਰ ਤੁਸੀਂ 3 ਸਾਲਾਂ ਦੇ ਸਾਨੂੰ ਆਪਣੇ ਟੈਕਸ ਦੇ ਪੇਪਰ ਦਿਖਾਓ ਵੀ ਤੁਸੀਂ 3 ਸਾਲ ਆਪਣੇ ਜਿਹੜੀ ਓਨਾ ਹੀ ਟੈਕਸ ਭਰਿਆ ਹੋਵੇ, ਉਸ ਇਨਕਮ ਦਾ ਟੈਕਸ ਭਰਿਆ ਹੋਵੇ, ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੱਦ ਸਕਦੇ ਹੋ। ਹੁਣ ਸੋ ਇਹਦੇ ਵਿੱਚ ਹੁਣ ਕਈ ਲੋਕਾਂ ਨੂੰ ਇਹ ਚੀਜ਼ ਕਿਵੇਂ ਹਿੱਟ ਕਰਦੀ ਹੈ ਵੀ ਕਿਸੇ ਬੰਦੇ ਦੀ ਇਨਕਮ ਰਿਕੁਆਇਰਮੈਂਟ ਤਾਂ ਸੈਟਿਸਫਾਈ ਹੁੰਦੀ ਆ, ਪਰ ਉਹਨੂੰ ਹਜੇ ਕੈਨੇਡਾ ਆਏ ਨੂੰ 3 ਸਾਲ ਨਹੀਂ ਹੋਏ ਹੁੰਦੇ, ਕਿਸੇ ਬੰਦੇ ਨੂੰ ਸਾਲ ਜਾਂ 1.5 ਸਾਲ ਹੀ ਆਇਆ ਹੁੰਦਾ, ਸੋ ਉਹ ਵੀ ਨਹੀਂ ਜੀ ਦੇਖੋ ਇਹਦੇ ਵਿੱਚ ਅਪਲਾਈ ਕਰ ਸਕਦਾ। ਸੋ ਇੱਦਾਂ ਮਤਲਬ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਉਹਨਾਂ ਨੇ ਬਦਲੀਆਂ। ਹੁਣ ਇਹ ਵੀ ਜਿਹੜਾ ਕੰਜ਼ਰਵੇਟਿਵਸ ਦਾ ਐਂਟੀ ਇਮੀਗ੍ਰੇਸ਼ਨ ਜਾਂ ਜਿਹੜਾ ਐਂਟੀ ਫੈਮਿਲੀ ਰੀਯੂਨੀਫਿਕੇਸ਼ਨ ਜਿਹੜਾ ਲਾਅ ਸੀਗਾ ਜੀ। ਸੋ ਨਾਲ ਦੀ ਨਾਲ ਗੁਰਜਸਪਾਲ, ਇਹ ਜਿਹੜੇ ਹੈਗੇ ਆ ਰੂਲ ਹੈ ਨਾ, ਇਹ ਕੁਛ ਕਾਰਨ ਹੈਗੇ ਆ ਕਿ ਇਮੀਗ੍ਰੈਂਟਸ ਜਿਹੜੇ ਹੈਗੇ ਇਸ ਟਾਈਮ ਦੇ ਉੱਤੇ ਬਿਲਕੁਲ ਅਪੋਜ਼ਿਟ ਚੱਲ ਰਿਹਾ ਕੰਜ਼ਰਵੇਟਿਵ ਦੇ ਉੱਤੋਂ। ਪਰ ਆਮ ਤੌਰ ਦੇ ਉੱਤੇ ਜਿਹੜੇ ਜਦੋਂ 3rd ਜਨਰੇਸ਼ਨ ਤੱਕ ਗੱਲ ਆਉਂਦੀ ਹੈ ਨਾ, 3rd ਜਨਰੇਸ਼ਨ ਆਮ ਤੌਰ 'ਤੇ 1st ਤੇ 2nd ਜਨਰੇਸ਼ਨ 'ਤੇ ਯਾਦ ਰੱਖਦੀ ਵੀ ਆਪਾਂ ਇਮੀਗ੍ਰੈਂਟ ਹੈਗੇ ਆ ਨਾ, ਜਦੋਂ 3rd ਜਨਰੇਸ਼ਨ ਆ ਜਾਂਦੀ ਉਹ ਆਪਣੇ ਆਪ ਨੂੰ ਇੱਥੋਂ ਦੇ ਨੇਟਿਵ ਸਮਝਣ ਲੱਗ ਪੈਂਦੇ ਆ। ਸੋ ਤੁਹਾਡੇ ਕੋਈ ਨੰਬਰਸ ਹੈਗੇ ਆ ਵੀ ਜਿਹੜੇ ਕੈਨੇਡੀਅਨ ਪਾਪੂਲੇਸ਼ਨ 1st ਤੇ 2nd ਜਨਰੇਸ਼ਨ ਕਿੰਨੀ ਕੁ % ਹੈਗੀ ਹੈ ਜੀ? ਜੀ ਹਰਵਿੰਦਰ, ਇਹਦੇ ਮੇਰੇ ਕੋਲੇ ਰਫ ਜੇ ਨੰਬਰ ਤਾਂ ਹੋਣਗੇ ਪਰ ਮੈਂ ਸ਼ਿਓਰ ਨਹੀਂ ਹੈਗਾ। ਸੋ ਕੈਨੇਡਾ ਦੇ ਵਿੱਚ ਲਗਭਗ 2 ਲੱਖ ਇਮੀਗ੍ਰੈਂਟ ਹਰ ਸਾਲ ਆਉਂਦਾ ਜੀ, ਠੀਕ ਹੈ ਜੀ। ਤੇ ਜਿਹੜੀ ਆਪਣੀ
ਪਿਛਲੇ ਜਿਹੜੇ ਫਰਸਟ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਹੈ, ਜਿਹੜੀ ਮੇਜਰ ਨੰਬਰਸ ਦੇ ਵਿੱਚ ਇਮੀਗ੍ਰੇਸ਼ਨ ਆ, ਉਹ 70s ਤੇ 80s ਦੇ ਵਿੱਚ ਸ਼ੁਰੂ ਹੋਈ ਆ ਤੇ 2000 ਤੋਂ ਬਾਅਦ ਲਗਭਗ ਉਹ ਇਮੀਗ੍ਰੇਸ਼ਨ ਵੱਧਦੀ ਗਈ ਆ 2008 ਤੱਕ। ਤੇ ਉਹ ਤੋਂ ਬਾਅਦ ਫਿਰ ਜਦੋਂ ਕੰਜ਼ਰਵੇਟਿਵ ਆਏ, ਇਹਨਾਂ ਨੇ ਈਵਨ ਦੋ ਨੰਬਰ ਸੇਮ ਰਹੇ ਪਰ ਇਹਨਾਂ ਨੇ ਕਾਫੀ ਜ਼ਿਆਦਾ ਉਹ ਰਿਸਟ੍ਰਿਕਟ ਕਰਤੀ। ਇਨਫੈਕਟ 2015 ਦੇ ਵਿੱਚ ਰੈਗੂਲਰ ਸਾਲਾਂ ਨਾਲੋਂ 60,000 ਬੰਦਾ ਘੱਟ ਆਇਆ। ਮਾਫੀ ਚਾਹੁੰਦਾ ਜੀ। ਸੋ ਜਿਹੜੇ ਸੈਕੰਡ ਜਨਰੇਸ਼ਨ ਇਮੀਗ੍ਰੈਂਟ ਨੇ ਉਹਨਾਂ ਦਾ ਰਿਲੇਟਿਵਲੀ ਨੰਬਰ ਬਹੁਤ ਘੱਟ ਹੈ। ਪਰ ਜਿਹੜੀਆਂ ਇੱਦਾਂ ਦੀਆਂ ਪਾਲਿਸੀਜ਼ ਨੇ ਹਰਵਿੰਦਰ, ਉਹਨਾਂ ਨੂੰ ਲੈ ਕੇ ਇਹ ਨੰਬਰ ਮੈਟਰ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਕਿਉਂਕਿ ਜਿਹੜੀ ਕੈਨੇਡਾ ਉਹ ਇੱਕ ਇਮੀਗ੍ਰੈਂਟਸ ਦੀ ਹੀ ਕੰਟਰੀ ਆ। ਸੋ ਇੱਥੇ ਜਿੰਨੇ ਵੀ ਬੰਦੇ ਰਹਿੰਦੇ ਨੇ ਵੱਧ ਤੋਂ ਵੱਧ 6 ਜਨਰੇਸ਼ਨਾਂ ਜਾਂ 7 ਜਨਰੇਸ਼ਨਾਂ ਤੱਕ ਉਹ ਇਮੀਗ੍ਰੈਂਟ ਨੇ। ਤੇ ਜਿਹੜੀ ਕੈਨੇਡਾ ਦੀ ਇਕੋਨਮੀ ਹੈ, ਕਿਉਂਕਿ ਜਿਹੜੇ ਇੱਥੇ ਜਿਹੜੇ ਬਾਈ ਬਰਥ ਜਿਹੜੀ ਇੱਥੋਂ ਦੀ ਪਾਪੂਲੇਸ਼ਨ ਗਰੋਥ ਹੈ ਉਹ ਬਹੁਤ ਘੱਟ ਹੈ। ਸੋ ਜਿਹੜੀ ਮੋਸਟਲੀ ਕੈਨੇਡਾ ਦੀ ਇਕੋਨਮੀ ਹੈ, ਕੈਨੇਡਾ ਕੋਲੇ ਬਹੁਤ ਜਗ੍ਹਾ ਹੈ ਤੇ ਉਹ ਇਮੀਗ੍ਰੈਂਟਸ ਦੇ ਉੱਤੇ ਹੀ ਡਿਪੈਂਡ ਕਰਦੀ ਹੈ। ਜਿਹੜੇ ਨਵੇਂ ਬੰਦੇ ਆ ਰਹੇ ਨੇ ਉਹ ਕੈਨੇਡਾ ਨੂੰ ਡਿਵੈਲਪ ਕਰ ਰਹੇ ਨੇ ਤੇ ਉਹ ਨਵੀਆਂ ਇੱਥੇ ਜੌਬਸ ਕ੍ਰੀਏਟ ਕਰ ਰਹੇ ਨੇ, ਉੱਥੇ ਆਪਣੇ ਨਵੇਂ ਬਿਜ਼ਨਸਿਸ ਖੋਲ ਰਹੇ ਨੇ। ਸੋ ਜਿਹੜੇ ਇਮੀਗ੍ਰੈਂਟਸ ਦੇ ਇੰਟਰਸਟ ਹੈ ਉਹ ਈਵਨ ਜਿਹੜੇ ਨੇਟਿਵ ਕੈਨੇਡੀਅਨ ਹੈਗੇ ਆ, ਜਿਹੜੇ ਇੱਥੇ ਸੈਕੰਡ ਜਾਂ ਥਰਡ ਜਨਰੇਸ਼ਨ ਕੈਨੇਡੀਅਨ ਹੈਗੇ ਆ, ਜਿਹੜੇ ਗੋਰੇ ਕੈਨੇਡੀਅਨ ਹੈਗੇ ਆ, ਉਹ ਵੀ ਜਿਹੜੀਆਂ ਇੱਦਾਂ ਦੀਆਂ ਪਾਲਿਸੀਜ਼ ਹੈਗੀਆਂ ਉਹਨਾਂ ਦੇ ਉੱਤੇ ਉਹ ਸਾਡੇ ਨਾਲ ਇਕਜੁੱਟ ਨੇ। ਤੇ ਇਹੀ ਇੱਕ ਰੀਜ਼ਨ ਹੈ ਵੀ ਇੱਕ ਇਕੁਇਵੋਕਲੀ ਇਹ ਆਵਾਜ਼ ਸਾਨੂੰ ਸੁਣਨ ਨੂੰ ਮਿਲ ਰਹੀ ਆ ਵੀ ਯਾਰ ਸਟੀਫਨ ਹਾਰਪਰ ਨੂੰ ਇੱਥੋਂ ਕੱਢੋ। ਹੁਣ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਦਾ ਹੀ ਬਿੱਲ ਹੈ, ਇਹਦੇ ਵਿੱਚ ਲਿਬਰਲਸ ਤੇ NDP ਦੋਨਾਂ ਨੇ ਕਿਹਾ ਵੀ ਉਹ ਜਿਹੜਾ ਪੇਰੈਂਟਸ ਦੇ ਰੀਯੂਨੀਫਿਕੇਸ਼ਨ ਦਾ ਨੰਬਰ ਹੈ ਉਹ ਇਨਕਰੀਜ਼ ਕਰਨਗੇ। ਤੇ ਇਨਫੈਕਟ NDP ਨੇ ਤਾਂ ਇੱਥੋਂ ਤੱਕ ਕਿਹਾ ਵੀ ਉਹ ਨੰਬਰ ਖਤਮ ਕਰ ਦੇਣਗੇ। ਉਹ ਕੰਡੀਸ਼ਨਸ ਰੱਖਣਗੇ ਪਰ ਉਸ ਤੋਂ ਬਾਅਦ ਵੀ ਜਿਹੜਾ ਵੀ ਬੰਦਾ ਕੁਆਲੀਫਾਈ ਕਰਦਾ ਉਹ ਆਪਣੇ ਪੇਰੈਂਟਸ ਨੂੰ ਸੱਦ ਸਕਦਾ। ਤਾਂ ਤੁਸੀਂ ਦੇਖੋ ਵੀ ਜਿਹੜੀਆਂ ਮਤਲਬ ਇਸ ਵੇਲੇ ਜਿਹੜੀਆਂ ਪ੍ਰੋਗਰੈਸ਼ਨਸ ਆ ਰਹੀਆਂ, ਜਿਹੜੀਆਂ ਇਲੈਕਸ਼ਨ ਜਿਹੜੀਆਂ ਆਪਾਂ ਕਹਿ ਰਹੀਏ ਵੀ ਸੀਟਾਂ ਦੀਆਂ ਜਿਹੜੀਆਂ ਐਸਟੀਮੇਟਸ ਆ ਰਹੇ ਨੇ, ਉਹਦੇ ਵਿੱਚ ਤਿਕੋਣਾ ਮੁਕਾਬਲਾ ਲਗਭਗ 33% ਤੇ ਜੇ ਆਪਾਂ ਕਹਿ ਲਈਏ ਵੀ ਦੋਨੇ ਬਰਾਬਰ ਚੱਲ ਰਹੇ ਨੇ। ਜਿਹੜੀਆਂ ਪਿਛਲੇ ਹਫ਼ਤੇ ਦੀਆਂ ਪੋਲਸ ਨੇ ਉਹਨਾਂ ਵਿੱਚ ਕੰਜ਼ਰਵੇਟਿਵ 1 ਜਾਂ 2% ਨਾਲ ਲਿਬਰਲਸ ਤੋਂ ਅੱਗੇ ਚਲੇ ਗਏ ਨੇ ਤੇ ਤੀਜੇ ਨੰਬਰ ਤੇ NDP ਚੱਲ ਰਹੀ ਆ। ਪਰ ਇਹਦੇ 'ਚ ਗੱਲ ਕੀ ਆ ਵੀ 66% ਲੋਕੀ ਜਿਹੜੀਆਂ ਕੰਜ਼ਰਵੇਟਿਵਸ ਦੀਆਂ ਇਹਨਾਂ ਪਾਲਿਸੀਜ਼ ਨੂੰ ਅਗੇਂਸਟ ਵੀ ਹੈ। ਜੇ ਤੁਸੀਂ ਆਮ ਬੰਦਿਆਂ ਨਾਲ ਗੱਲ ਕਰੋ, ਹੋ ਸਕਦਾ ਵੀ ਉਹ NDP ਤੇ ਲਿਬਰਲਸ ਦੀਆਂ ਆਪਣੀਆਂ ਆਪਸ ਦੀਆਂ ਪਾਲਿਸੀਜ਼ ਤੇ ਉਹ ਡਿਫਰ ਕਰਦੇ ਹੋਣ, ਪਰ ਜਿਹੜੀਆਂ ਇੱਦਾਂ ਦੀਆਂ ਇਮੀਗ੍ਰੇਸ਼ਨ ਦੇ ਰਿਲੇਟਡ ਪਾਲਿਸੀਜ਼ ਨੇ ਉਹ ਲਗਭਗ 66% ਲੋਕੀ, ਤੇ ਉਹ ਸਾਰੇ ਤਾਂ ਇਮੀਗ੍ਰੈਂਟ ਨਹੀਂ ਹੈਗੇ, ਉਹ ਕੰਜ਼ਰਵੇਟਿਵਸ ਦੀਆਂ ਇਹਨਾਂ ਪਾਲਿਸੀਜ਼ ਤੇ ਉਹਨਾਂ ਨਾਲੋਂ ਡਿਫਰ ਕਰਦੇ ਨੇ। ਸੋ ਕੰਜ਼ਰਵੇਟਿਵਸ ਕੀ ਕਰਦੇ ਨੇ ਜੀ, ਉਹ ਇੱਕ ਫੀਅਰ ਪੋਲਿਟਿਕਸ ਜਿਵੇਂ ਇੰਡੀਆ ਦੇ ਵਿੱਚ ਮੋਦੀ ਹੋਣੀ ਖੇਡਦੇ ਨੇ ਵੀ ਲੋਕਾਂ ਨੂੰ ਡਰਾ ਕੇ ਜਿਹੜੀ ਪੋਲਿਟਿਕਸ ਉਹ ਖੇਡ ਰਹੇ ਨੇ ਜੀ। ਜਿਹੜੇ ਇਹ ਇਮੀਗ੍ਰੈਂਟ ਆ ਰਹੇ ਨੇ, ਅਸੀਂ ਇਹਨਾਂ ਦਾ ਪਹਿਲੀ ਗੱਲ ਤਾਂ ਇਸਲਾਮ ਜਿਹੜੇ ਮੁਸਲਮਾਨ ਆ ਉਹਨਾਂ ਤੋਂ ਬਹੁਤ ਡਰਾਉਂਦੇ ਨੇ ਜੀ। ਇਹ ਜਿਹੜੀ ਮੁਸਲਮਾਨਾਂ ਦੀ ਇਮੀਗ੍ਰੇਸ਼ਨ ਹੈ ਸਾਡੇ ਲਈ ਖਤਰਨਾਕ ਹੈ। ਇੱਕ ਉਹਨਾਂ ਨੇ ਨਵਾਂ ਇਸ਼ੂ ਹੁਣ ਕੰਜ਼ਰਵੇਟਿਵਸ ਨੇ ਨਵਾਂ ਲੈ ਕੇ ਆਂਦਾ ਹੈਗਾ, ਉਹ ਹੈਗਾ ਨਿਕਾਬ ਇਸ਼ੂ ਜੀ। ਉਹ ਪਿਛਲੇ ਹਫ਼ਤੇ ਦੇ ਵਿੱਚ ਹੀ ਆਇਆ ਵੀ ਇਹਨਾਂ ਨੇ ਕਿਹਾ ਵੀ ਜੀ ਨਿਕਾਬ ਪਾਉਣਾ ਇਹ ਬੰਦ ਕਰ ਦੇਣਗੇ ਫੈਡਰਲ ਗਵਰਨਮੈਂਟਸ ਦੇ ਵਿੱਚ। ਤੇ ਤੁਸੀਂ ਹਰਵਿੰਦਰ ਦੇਖੋ ਕਿੰਨੀ ਹਾਸੋਹਾਣੀ ਸਿਚੁਏਸ਼ਨ ਹੈ ਵੀ ਫੈਡਰਲ ਗਵਰਨਮੈਂਟ ਦੇ ਵਿੱਚ ਕੋਈ ਵੀ ਲੇਡੀ ਜਿਹੜੀ ਹੈ ਹੀ ਨਹੀਂ ਗੀ ਵੀ ਜਿਹੜੀ ਨਿਕਾਬ ਪਾਉਣਾ ਚਾਹੁੰਦੀ ਹੋਵੇ ਜਾਂ ਵੀ ਬਿਨਾਂ ਮਤਲਬ ਤੋਂ ਸਿਰਫ ਡਰਾਉਣ ਲਈ ਹੀ ਇਹ ਇਸ਼ੂ ਕੰਜ਼ਰਵੇਟਿਵ ਲੈ ਆਏ। ਜੀ ਗੁਰਜਸਪਾਲ, ਤੁਸੀਂ ਪਾਲਿਸੀਜ਼ ਦੀ ਗੱਲ ਕੀਤੀਆਂ ਤੇ ਅਸੀਂ 2 ਪਾਲਿਸੀਜ਼ ਦੀ ਗੱਲ ਕਰ ਚੁੱਕੇ ਕਿ ਇਮੀਗ੍ਰੇਸ਼ਨ ਦੀ ਗੱਲ ਹੋਈ, ਫੈਮਿਲੀ ਰੀਯੂਨੀਅਨ ਦੀ ਗੱਲ ਹੋਈ, ਹੈ ਨਾ। ਤੇ ਤੀਸਰੀ ਜਿਹੜਾ ਇੱਕ ਬਹੁਤ ਚਰਚਾ ਦੇ ਵਿੱਚ ਹੈਗਾ ਉਹ ਹੈਗਾ ਜੀ ਆਪਣਾ ਜਿਹੜਾ ਤੁਸੀਂ ਥੋੜ੍ਹਾ ਜਿਹਾ ਮਾੜਾ ਜਿਹਾ ਟੱਚ ਵੀ ਕੀਤਾ ਉਸ ਚੀਜ਼ ਨੂੰ ਵੀ ਜਿੱਦਾਂ ਇਸਲਾਮੋਫੋਬੀਆ ਕਾਈਂਡ ਆਫ ਜਿਹੜੀ ਚੀਜ਼ ਹੈਗੀ ਆ। ਸੋ ਉਹਦੇ ਬਾਰੇ ਹੋਰ ਇਹਨਾਂ ਦੇ ਕਿਹੜਾ ਜਿਹੜਾ ਇੱਕ ਤੀਸਰਾ ਪੁਆਇੰਟ ਹੈਗਾ, ਤੁਸੀਂ 3 ਪੁਆਇੰਟਸ ਦੀ ਗੱਲ ਕੀਤੀ, ਉਹ ਕਿਹੜਾ ਹੈਗਾ ਜਿਹੜਾ? ਸੋ ਜੀ ਜਿਹੜਾ ਤੀਜਾ ਬਿੱਲ ਹਰਵਿੰਦਰ ਹੈਗਾ ਉਹ ਬਿੱਲ ਦਾ ਨੰਬਰ ਹੈਗਾ C51 ਜੀ। ਸੋ ਜਿਹੜਾ C51 ਹੈ ਜੀ ਇਹ ਐਂਟੀ ਟੈਰਰਿਜ਼ਮ ਬਿੱਲ ਹੈ। ਇਹ ਵੀ ਕੰਜ਼ਰਵੇਟਿਵ ਲੈ ਕੇ ਆਏ ਆ ਤੇ ਇਹ ਵੀ ਇੱਕ ਕਾਈਂਡ ਆਫ ਇਹਨੂੰ ਜਿਹੜਾ ਡਰੈਕੋਨੀਅਨ ਬਿੱਲ ਹੀ ਦਿੱਤਾ ਗਿਆ। ਸੋ ਇਸ ਬਿੱਲ ਦੇ ਅਧੀਨ ਵੀ ਜਿਹੜੀਆਂ ਇਹਨਾਂ ਦੀਆਂ ਇੱਥੋਂ ਦੀਆਂ ਸੀਕ੍ਰੇਟ ਸਰਵਿਸਿਜ਼ ਹੈਗੀਆਂ ਜਾਂ ਜਿਹੜੀਆਂ ਇੱਥੋਂ ਦੀਆਂ ਫੈਡਰਲ ਏਜੰਸੀਜ਼ ਹੈਗੀਆਂ, ਜਿਹੜੀਆਂ ਪੁਲਿਸਿੰਗ ਏਜੰਸੀਜ਼ ਹੈਗੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਅਧਿਕਾਰ ਆ ਉਹ ਵਧਾ ਦਿੱਤੇ ਗਏ ਆ ਵੀ ਉਹ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਸਿਰਫ ਸ਼ੱਕ ਦੇ ਆਧਾਰ ਤੇ ਡੀਟੇਨ ਕਰ ਸਕਦੇ ਨੇ। ਜਿਹੜਾ ਇੰਟਰੂਜਨ ਆ ਵੀ ਉਹ ਜਿਵੇਂ ਆਪਣੇ ਪੈਟਰੀਓਟ ਐਕਟ ਜਿਹੜਾ 9/11 ਤੋਂ ਬਾਅਦ US ਦੇ ਵਿੱਚ ਲਾਗੂ ਕੀਤਾ ਗਿਆ ਸੀਗਾ, ਉਹਦੇ ਸਿਮਿਲਰ ਆਧਾਰ ਤੇ ਵੀ ਜਿਹੜੀਆਂ ਇੱਥੋਂ ਦੀਆਂ ਫੈਡਰਲ ਏਜੰਸੀਜ਼ ਹੈਗੀਆਂ ਨੇ ਉਹ ਤੁਹਾਡੇ ਫੋਨਾਂ ਦੇ ਉੱਤੇ, ਤੁਹਾਡੀ ਈਮੇਲ ਦੇ ਉੱਤੇ, ਤੁਹਾਡੀ ਕਮਿਊਨੀਕੇਸ਼ਨ ਦੇ ਉੱਤੇ ਹੋਰ ਜ਼ਿਆਦਾ ਡੂੰਘੇ ਤਰੀਕੇ ਨਾਲ ਸਪਾਈ ਕਰ ਸਕਦੇ ਨੇ। ਸੋ ਜਿਹੜੀ ਪ੍ਰਾਈਵੇਸੀ ਆ ਕਾਈਂਡ ਆਫ ਖਤਮ ਕਰ ਦਿੱਤੀ ਗਈ ਹੈ। ਤੇ ਉਹ ਤੋਂ ਬਾਅਦ ਵੀ ਜੇ ਲਾਈਕ ਪਹਿਲੀ ਗੱਲ ਤਾਂ ਕੋਈ ਸੁਣਵਾਈ ਹੈ ਨਹੀਂ ਗੀ, ਠੀਕ ਹੈ ਜੀ, ਤੇ ਵੀ ਤੁਹਾਨੂੰ
ਬਿਨਾਂ ਕਿਸੇ ਗੱਲ ਤੋਂ ਜਾਂ ਬਿਨਾਂ ਕਿਸੇ ਸਬੂਤ ਦੇ ਆਧਾਰ ਤੋਂ ਤੁਹਾਨੂੰ ਡੀਟੇਨ ਕਰਕੇ ਰੱਖ ਦਿੱਤਾ ਜਾ ਸਕਦਾ। ਹੁਣ ਬੀਇੰਗ ਐਨ ਅਮਰੀਕਨ ਵੀ, ਜਾਂ ਤੁਸੀਂ ਜਿਹੜੇ ਸਾਡੇ ਅਮਰੀਕਨ ਸਰੋਤੇ ਹੈਗੇ ਜੋ ਇਸ ਬਿੱਲ ਨੂੰ ਸੁਣ ਰਹੇ ਹੋਣ, ਉਹ ਕਹਿਣਗੇ ਵੀ ਯਾਰ ਇਹ ਕਿੱਡੀ ਕੁ ਗੱਲ ਆ ਵੀ ਅਮਰੀਕਾ ਦੇ ਵਿੱਚ ਤਾਂ ਇਹ ਚਲੀ ਜਾਂਦਾ। ਪਰ ਜੀ ਜਿਹੜੀਆਂ ਇਹ ਜਿਹੜੀਆਂ ਵੈਲਿਊਜ਼ ਨੇ, ਇਹਨਾਂ ਵਿੱਚ ਕੈਨੇਡਾ ਅਮਰੀਕਾ ਨਾਲੋਂ ਬਹੁਤ ਅੱਡ ਹੈ। ਸੋ ਜਿਹੜਾ ਕੈਨੇਡਾ ਹੈਗਾ ਜੀ, ਇਹ ਬਹੁਤ ਪ੍ਰੋਗਰੈਸਿਵ, ਬਹੁਤ ਲਿਬਰਲ ਇੱਕ ਜਿਹੜਾ ਮੁਲਕ ਹੈਗਾ ਜੀ। ਇੱਥੇ ਲੋਕੀ ਇਹ ਬਿਲਕੁਲ ਵੀ ਲਾਈਕ ਨਹੀਂ ਕਰਦੇ। ਜਿਹੜੀ ਇੱਕ ਆਮ ਜਨਤਾ ਦੇ ਵਿੱਚ ਜਿਹੜੀ ਸਹਿਮਤੀ ਹੈਗੀ ਹੈ ਉਹ ਇਹੀ ਹੈ ਵੀ ਜਿਹੜੇ ਮੋਸਟਲੀ ਕੈਨੇਡੀਅਨ ਨੇ ਉਹ ਪੀਸਫੁਲ ਨੇ, ਤੇ ਵੀ ਜਿਹੜੀਆਂ ਸਾਡੇ ਰਾਈਟਸ ਨੇ, ਜਿਹੜੇ ਸਾਡੇ ਹਿਊਮਨ ਰਾਈਟਸ ਨੇ, ਜਾਂ ਜਿਹੜੇ ਸਾਡੇ ਪ੍ਰਾਈਵੇਸੀ ਲਾਜ਼ ਨੇ, ਵੀ ਉਹ ਆਲਰੇਡੀ ਇਨਫ ਸਟਰੋਂਗ ਹੈਗੇ ਆ। ਵੀ ਅਸੀਂ ਨਹੀਂ ਚਾਹੁੰਦੇ ਵੀ ਜਿਹੜੀਆਂ ਫੈਡਰਲ ਏਜੰਸੀਜ਼ ਨੇ ਉਹ ਸਾਡੀ ਪਰਸਨਲ ਲਾਈਫ ਦੇ ਵਿੱਚ ਜਿੱਦਾਂ ਇੰਟਰਫੇਅਰ ਕਰਨ, ਜਾਂ ਉਹ ਬਿਨਾਂ ਕਿਸੇ ਆਧਾਰ ਤੋਂ ਸਾਨੂੰ ਅਰੈਸਟ ਕਰਕੇ, ਸਾਨੂੰ ਡੀਟੇਨ ਕਰਕੇ, ਸਾਡੇ ਮੁਕੱਦਮੇ ਚਲਾ ਕੇ ਸਾਨੂੰ ਸਜ਼ਾਵਾਂ ਦੇ ਸਕਣ, ਜਾਂ ਸਾਨੂੰ ਉਹ ਡਿਪੋਰਟ ਕਰ ਸਕਣ। ਸੋ ਇਹਦੇ ਕਰਕੇ ਵੀ ਜਿਹੜਾ ਇਸ ਬਿੱਲ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈ, ਤੇ ਇਹਦੇ ਵਿੱਚ ਕਿਸੇ ਨੂੰ ਵੀ ਅਰੈਸਟ ਕਰ ਸਕਦੇ ਨੇ, ਕੋਈ ਵੀ ਜਿਹੜਾ ਕੈਨੇਡੀਅਨ ਹੈਗਾ। ਅਗੇਨ ਮੈਂ ਦੱਸਣਾ ਚਾਹੂੰਗਾ ਵੀ ਅਮਰੀਕਾ ਦੇ ਵਿੱਚ ਇੱਦਾਂ ਦੇ ਬਿੱਲ ਕਾਫੀ ਚਿਰ ਤੋਂ ਚੱਲ ਰਹੇ ਨੇ, ਤੇ ਜਿਹੜੀ ਉਹਦੇ ਵਿੱਚ ਜਿਹੜੀ ਗੱਲ ਕੀ ਹੈ ਵੀ ਕੈਨੇਡਾ ਦੇ ਵਿੱਚ ਬਹੁਤ ਹੀ ਮਿਨੀਮਲ ਜਿਹੇ ਜਿਹੜੇ ਅਟੈਕ ਹੋਏ ਨੇ। ਵੀ ਲਾਸਟ ਈਅਰ ਜਿਹੜਾ ਓਟਵਾ ਦੇ ਵਿੱਚ ਇੱਕ ਬੰਦੇ ਨੇ 2 ਬੰਦੇ ਮਾਰ ਦਿੱਤੇ ਸੀਗੇ। ਉਹ ਤੋਂ ਛੋਟਾ ਜਿਹੜਾ ਕੈਨੇਡਾ ਆ, ਉਹ ਬਹੁਤ ਇੱਥੇ ਕੋਈ ਵੀ ਟੈਰਰਿਜ਼ਮ ਦੇ ਇੱਦਾਂ ਦੇ ਮਸਲੇ ਨਹੀਂ ਹੋਏ। ਤੇ ਕੈਨੇਡਾ ਦੇ ਵਿੱਚ ਜਿਹੜੀ ਮੁਸਲਿਮ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ, ਹੈ ਨਾ। ਤੇ ਉਹ ਬਹੁਤ ਰਲ ਮਿਲ ਕੇ ਰਹਿੰਦੀ ਹੈ ਜੀ। ਉਹ ਕੈਨੇਡਾ ਦੀ ਪ੍ਰੋਗਰੈਸ ਦੇ ਵਿੱਚ ਓਨਾ ਹੀ ਹਿੱਸਾ ਪਾਉਂਦੀ ਹੈ, ਤੇ ਉਹ ਇਲੈਕਸ਼ਨਸ ਵੀ ਲੜਦੀ ਹੈ, ਤੇ ਉਹ ਮਲਟੀਕਲਚਰਲਿਜ਼ਮ ਦੇ ਵਿੱਚ ਰਲ ਮਿਲ ਕੇ ਲਾਈਕ ਰਹਿੰਦੇ ਨੇ, ਤੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਹੋਈ। ਪਰ ਗੱਲ ਕੀ ਹੈ, ਕਿਉਂਕਿ ਵੀ ਸਿੰਪਲੀ ਉਹ ਵੀ ਜਿਹੜੀ ਫੀਅਰ ਪੋਲੀਟਿਕਸ ਹੈ, ਜਿਹੜੀ ਡਰਾਉਣ ਵਾਲੀ ਪੋਲੀਟਿਕਸ ਹੈ, ਨਹੀਂ ਜੀ ਵੀ ਉੱਥੋਂ ਮੁਸਲਮਾਨ ਆਉਣਗੇ ਜੀ ਉਹ ਅਟੈਕ ਕਰ ਦੇਣ, ਸੋ ਆਪਾਂ ਪਹਿਲਾਂ ਹੀ ਇੱਦਾਂ ਦੇ ਬਿੱਲ ਬਣਾ ਲਈਏ ਵੀ ਬਿਨਾਂ ਕੁਛ ਹੋਏ ਤੋਂ ਹੀ ਡਰਾ ਕੇ ਜਿਹੜੇ ਬਿੱਲ ਬਣਾ ਲੈਣੇ ਨੇ। ਹੁਣ ਇਹਦੇ ਵਿੱਚ ਜਿਹੜਾ ਦੂਜੀਆਂ ਪਾਰਟੀਜ਼ ਦਾ ਸਟੈਂਡ ਹੈਗਾ, ਜਿਹੜੀ ਗ੍ਰੀਨ ਪਾਰਟੀ ਤੇ NDP ਨੇ ਕਿਹਾ ਵੀ ਉਹ ਜੇ ਉਹ ਸਰਕਾਰ ਦੇ ਵਿੱਚ ਆਉਂਦੇ ਨੇ, ਉਹ ਕੰਪਲੀਟਲੀ C-51 ਬਿੱਲ ਨੂੰ ਰਿਵੋਕ ਕਰ ਦੇਣਗੇ ਜੀ। ਪਰ ਜਿਹੜਾ ਲਿਬਰਲ ਹੈ, ਉਹਨਾਂ ਨੇ ਰਿਵੋਕ ਕਰਨ ਦੀ ਗੱਲ ਨਹੀਂ ਕਹੀ, ਉਹ ਕਹਿੰਦੇ ਵੀ ਅਸੀਂ ਇਹਨੂੰ ਮੋਡੀਫਾਈ ਕਰਾਂਗੇ। ਸੋ ਇਹਦੇ ਕਰਕੇ ਵੀ ਜਿਹੜੇ ਕਾਫੀ ਜਿਹੜੇ ਪ੍ਰੋਗਰੈਸਿਵ ਕੈਨੇਡੀਅਨ ਨੇ ਉਹ ਲਿਬਰਲਸ ਤੋਂ ਟੁੱਟੇ ਨੇ ਜੀ। ਜਿਹੜਾ ਸਾਡੇ ਇਲਾਕੇ ਦੇ MP ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਉਹ ਜਸਟਿਨ ਟਰੂਡੋ ਨਾਲ ਗੱਲ ਕਰਨਗੇ ਵੀ ਇਹ ਬਿੱਲ ਨੂੰ ਟੋਟਲੀ ਰੀਵੋਕ ਕੀਤਾ ਜਾਵੇ, ਇਹ ਬਿੱਲ ਕੈਂਸਲ ਕੀਤਾ ਜਾਵੇ। ਸੋ ਜਿਹੜੇ ਇਮੀਗ੍ਰੈਂਟ ਫਰੈਂਡਲੀ ਆ, ਜਿਹੜੇ ਜ਼ਿਆਦਾ ਪ੍ਰੋਗਰੈਸਿਵ ਕੈਨੇਡੀਅਨ ਨੇ, ਉਹ ਕਹਿੰਦੇ ਨੇ ਵੀ ਇਹ ਬਿੱਲ ਨੂੰ ਰੀਵੋਕ ਕੀਤਾ ਜਾਣਾ ਚਾਹੀਦਾ। ਪਰ ਜਿਹੜਾ ਲਿਬਰਲ ਪਾਰਟੀ ਉਹ ਕਹਿੰਦੇ ਵੀ ਨਹੀਂ, ਵੀ ਇਹਦੇ ਵਿੱਚ ਜਿਹੜੀਆਂ ਗਲਤ ਚੀਜ਼ਾਂ ਨੇ ਉਹ ਅਸੀਂ ਬਦਲਾਂਗੇ, ਪਰ ਇੱਦਾਂ ਦੇ ਬਿੱਲ ਦੀ ਲੋੜ ਹੈਗੀ ਆ। ਕੰਜ਼ਰਵੇਟਿਵ ਟੋਟਲੀ ਇਸ ਬਿੱਲ ਦੀ ਸਪੋਰਟ ਦੇ ਵਿੱਚ ਆ, ਤੇ ਇਹਦੇ ਕਰਕੇ ਇਨਫੈਕਟ ਵਰਲਡ ਸਟੇਜ ਦੇ ਉੱਤੇ ਵੀ ਕਾਫੀ ਜਿਹੜੀ ਕੰਜ਼ਰਵੇਟਿਵਸ ਦੀ ਆ ਉਹ ਥੂ ਹੋ ਰਹੀ ਹੈ ਜੀ। ਹਰਵਿੰਦਰ ਠੀਕ ਹੈ ਗੁਰਜਸਪਾਲ, ਪਰ ਇੱਕ ਚੀਜ਼ ਹੋਰ ਇਹਦੇ ਵਿੱਚ ਕਰਨ ਵਾਲੀ, ਅਸੀਂ ਪੋਲਿਸੀਜ਼ ਦੀ ਹੁਣ ਤੱਕ ਗੱਲ ਕੀਤੀ, ਤੇ ਜਿਹੜੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਮਸਲੇ ਤੇ ਉਹਨਾਂ ਉੱਤੇ ਹਰ ਇੱਕ ਪਾਰਟੀ ਦਾ ਕੀ ਸਟੈਂਡ ਹੈਗਾ ਉਹਦੇ ਬਾਰੇ ਅਸੀਂ ਚਰਚਾ ਕੀਤੀ। ਪਰ ਅਸੀਂ ਪੰਜਾਬੀ ਜਾਂ ਸਿੱਖ ਪਰਸਪੈਕਟਿਵ ਨਾਲ ਦੇਖੀਏ, ਕਿਉਂਕਿ ਹੁਣ ਅਸੀਂ ਪ੍ਰੋਗਰਾਮ ਦੇ ਤਕਰੀਬਨ ਅਖੀਰ ਵੱਲ ਜਾ ਰਹੇ ਹਾਂ, ਆਪਾਂ ਕੋਲ 2-2.5 ਮਿੰਟ ਦਾ ਸਮਾਂ। ਸੋ ਜੇ ਅਸੀਂ ਮੋਟੇ ਤੌਰ ਦੇ ਉੱਤੇ ਗੱਲ ਕਰਨੀ ਹੋਏ, ਅਸੀਂ ਦੇਖਿਆ ਕਿ ਜਿਹੜੇ ਪੁਰਾਣੇ ਲਿਬਰਲ ਹੈਗੇ ਸੀ ਕਾਫੀ ਚਿਰ ਤੋਂ ਪੋਲੀਟਿਕਸ ਦੇ ਵਿੱਚ, ਉਹਨਾਂ ਸਿੱਖ ਮਸਲਿਆਂ ਦੀ ਗੱਲ ਕਾਫੀ ਕੀਤੀ। ਜਿਹੜੇ ਸਰੀ ਤੋਂ ਆਪਣੇ ਮੈਂਬਰ ਪਾਰਲੀਮੈਂਟ ਹੈਗੇ ਆ ਸੁਖ ਧਾਲੀਵਾਲ, ਉਹਨਾਂ 1984 ਦਾ ਜਿਹੜਾ ਮਸਲਾ ਹੈਗਾ ਉਹ ਚੁੱਕਿਆ। ਪਰ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਿਆ ਜਿਹੜੀ ਇਹਨਾਂ ਦੀ ਲਿਬਰਲ ਪਾਰਟੀ ਹੈਗੀ ਕੈਨੇਡਾ ਦੇ, ਇਹਨਾਂ ਦੀਆਂ ਜਿਹੜੀਆਂ ਸੁਰਾਂ ਹੈਗੀਆਂ ਕੰਪੈਰੇਟਿਵਲੀ ਨਰਮ ਹੋ ਗਈਆਂ। ਪਰ ਜਿਹੜੀ NDP ਹੈਗੀ ਆ, ਇਹਦੇ ਵਿੱਚ ਆਪਣੇ ਜਗਮੀਤ ਸਿੰਘ ਜਿਹੜੇ ਹੈਗੇ ਆ ਸੇਵਾ ਸਿੰਘ ਠੀਕਰੀਵਾਲ ਦੇ ਰਿਸ਼ਤੇ ਵਿੱਚ ਪੋਤੇ ਲੱਗਦੇ ਆ, ਉਹਨਾਂ ਨੇ ਜਾਂ ਉਹਨਾਂ ਦੇ ਜਿਹੜੇ ਪਾਰਟੀ ਲੀਡਰਸ ਹੈਗੇ, ਉਹਨਾਂ ਖੁੱਲ੍ਹ ਕੇ ਜਿਹੜੀ ਸ਼ਰੇਆਮ ਮਦਦ ਕੀਤੀ, ਖੁੱਲ੍ਹ ਕੇ ਸਿੱਖ ਜਿਹੜੇ ਮਸਲੇ ਹੈਗੇ ਉਹਨਾਂ ਉੱਤੇ ਅੱਗੇ ਆ ਕੇ ਬੋਲੇ। ਹਿਊਮਨ ਰਾਈਟਸ ਜਿਹੜੇ ਮਸਲੇ, ਈਵਨ ਕਿ ਬਾਪੂ ਸੂਰਤ ਸਿੰਘ ਦੀ ਅਸੀਂ ਗੱਲ ਕਰਦੇ, ਉਹਦੇ ਹੱਕ ਵਿੱਚ ਵੀ ਉਹਨਾਂ ਨੇ ਜਿਹੜੇ ਬਿਆਨ ਹੈਗੇ ਉਹ ਦਿੱਤੇ ਆ। ਅਤੇ ਇਹਦੇ ਵਿੱਚ ਦੇਖਣ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਪੰਜਾਬੀ ਜਾਂ ਸਿੱਖ ਮਸਲੇ ਹੈਗੇ ਆ, ਇਹਨਾਂ ਵਿੱਚ ਲਿਬਰਲ ਨੇ ਨੰਬਰ 2 ਆ ਗਈ ਹੈ, ਅਤੇ NDP ਨੇ ਨੰਬਰ 1 ਲੈ ਲਿਆ ਜੀ। ਬਿਲਕੁਲ। ਸੋ ਇੱਥੇ ਨਾ ਮੈਂ ਪੰਜਾਬੀਆਂ ਦੀ ਆਪਾਂ ਡੀਟੇਲ ਦੇ ਵਿੱਚ ਵੀ ਇਹਦੇ ਬਾਰੇ ਗੱਲ ਕਰਾਂਗੇ। ਪੰਜਾਬੀਆਂ ਦੇ ਵਿੱਚ ਨਾ ਇੱਕ ਭੇਡ ਚਾਲ ਹੈ, ਠੀਕ ਹੈ ਨਾ, ਵੀ ਅਸੀਂ ਕਿਸ ਆਧਾਰ ਤੇ ਵੋਟ ਪਾਉਂਦੇ ਹਾਂ, ਵੀ ਸਾਨੂੰ ਸਾਡੇ ਯਾਰ ਰਿਸ਼ਤੇਦਾਰ ਨੇ ਕਿਹਾ, ਜਾਂ ਸਾਨੂੰ ਕੋਈ ਬੰਦੇ ਨੇ ਕਿਹਾ, ਜਾਂ ਸਾਨੂੰ ਕੋਈ ਮਿਲ ਹੀ ਗਿਆ। ਅਸੀਂ ਕਦੇ ਵੀ ਪੋਲਿਸੀਜ਼ ਨੂੰ ਕੁਐਸਚਨ ਨਹੀਂ ਕਰਦੇ, ਠੀਕ ਹੈ ਨਾ। ਹੁਣ ਆਪਾਂ ਅਕਸਰ ਕਹਿੰਦੇ ਹਾਂ ਵੀ ਜਿਹੜਾ ਦੇਖੋ ਜੀ ਸੁਖ ਧਾਲੀਵਾਲ ਹੈ, ਉਹ ਸਿੱਖ ਹਮਾਇਤੀ ਹੈ ਤੇ ਉਹ ਲਿਬਰਲ ਹੈ, ਤਾਂ ਕਰਕੇ ਅਸੀਂ ਲਿਬਰਲ ਨੂੰ ਵੋਟ ਪਾਉਣੀ ਹੈ। ਪਰ ਜਿਹੜਾ ਜੀ ਉੱਜਲ ਦੋਸਾਂਝ ਹੈ, ਜਿਹੜਾ ਟੋਟਲੀ ਐਂਟੀ ਸਿੱਖ MP ਰਿਹਾ ਤੇ ਉਹ ਮਿਨਿਸਟਰ ਵੀ ਰਿਹਾ, ਉਹ ਵੀ ਲਿਬਰਲ ਹੈ ਜੀ। ਰੂਬੀ ਢਾਲਾ ਜਿਹੜੀ ਟੋਟਲੀ ਪ੍ਰੋ ਇੰਡੀਆ ਟੋਰਾਂਟੋ ਤੋਂ, ਉਹ ਵੀ ਲਿਬਰਲ ਹੈ ਜੀ। ਸੋ
ਅਸੀਂ ਸਿਰਫ ਇਸ ਵੀ ਕੋਈ ਇੱਕ ਬੰਦੇ ਨੇ ਕਦੇ ਸਿੱਖਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਆ, ਸੋ ਤਾਂ ਕਰਕੇ ਅਸੀਂ ਲਿਬਰਲ ਨਹੀਂ ਰਹਿ ਸਕਦੇ। ਜਿਹੜੀ NDP ਹੈ, ਜੈਕ ਲੇਟਨ ਨੇ ਡਟ ਕੇ ਜਿਹੜਾ 1984 ਦਾ ਜਿਹੜਾ ਕਤਲੇਆਮ ਹੈ, ਜਿਹੜਾ ਜੈਨੋਸਾਈਡ ਹੈ ਦਿੱਲੀ ਦੇ ਵਿੱਚ ਹੋਇਆ, ਉਹਨਾਂ ਨੇ ਦੇਖੋ ਚਿੱਠੀ ਲਿਖੀ ਵੀ, ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਚਿੱਠੀ ਲਿਖੀ, ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਚਿੱਠੀ ਲਿਖੀ ਵੀ ਉਹਨੂੰ ਜੈਨੋਸਾਈਡ ਘੋਸ਼ਿਤ ਕੀਤਾ ਜਾਵੇ। ਹੁਣ ਟੌਮ ਮਲਕੇਰ ਨੇ ਪੂਰਾ ਸਟੈਂਡ ਲਿਆ ਜੀ। NDP ਨੇ ਜਿਹੜੇ ਜਿੰਨੇ ਵੀ ਸਿੱਖ ਮਸਲੇ ਆ ਉਹਦੇ ਵਿੱਚੋਂ ਉਹਨਾਂ ਨੇ ਆਪਣੀ ਪਾਰਟੀ ਲੈਵਲ ਤੇ ਸਟੇਟਮੈਂਟਸ ਹਾਜ਼ਰ ਕੀਤੀਆਂ। ਉਹ ਹਮੇਸ਼ਾ ਸਿੱਖਾਂ ਦੇ ਮਸਲਿਆਂ ਦੇ ਵਿੱਚ ਸਿੱਖਾਂ ਦੇ ਨਾਲ ਖੜੇ ਨੇ। ਜਿਹੜੀ ਲਿਬਰਲ ਪਾਰਟੀ ਹੈ ਉਹ, ਤੁਸੀਂ ਸਹੀ ਕਿਹਾ ਵੀ ਉਹ ਹੌਲੀ ਹੌਲੀ ਉਹ ਰਾਈਟ ਵੱਲ ਨੂੰ ਮੂਵ ਹੁੰਦੀ ਜਾ ਰਹੀ ਹੈ। ਉਹ ਜਿਹੜੇ ਸਿੱਖ ਇਸ਼ੂਜ਼ ਨੇ ਉਹਨਾਂ ਤੇ ਉਹਨਾਂ ਨੇ ਨਰਮ ਜਿਹੜਾ ਰੁਖ ਅਖਤਿਆਰ ਕਰ ਲਿਆ। ਪਰ ਜਿਹੜੀ NDP ਆ ਉਹ ਲੇਟਲੀ ਉਹ ਸਾਰੇ ਸਿੱਖ ਮਸਲਿਆਂ ਦੇ ਉੱਤੇ ਖੜੀ ਆ। ਸੋ ਜੀ ਫਰਕ ਪੈ ਰਿਹਾ, NDP ਵੱਲ ਲੋਕੀ ਅਲਾਈਨ ਹੋ ਰਹੇ ਨੇ, ਪਰ ਜਿਹੜੇ ਲੋਕੀ ਅਗੇਨ ਵੀ ਭੇਡ ਚਾਲ ਵਾਂਗੂ ਤੁਰਦੇ ਨੇ ਉਹ ਸਟਿਲ ਹਜੇ ਲਿਬਰਲ ਨਹੀਂ ਆ। ਕਈ ਵਾਰੀ ਕੋਈ ਕੈਂਡੀਡੇਟ ਹੀ ਚੰਗਾ ਹੁੰਦਾ, ਜਿਵੇਂ ਸੁੱਖ ਧਾਲੀਵਾਲ ਉਹਨਾਂ ਦੇ ਇਲਾਕੇ ਦੇ ਵਿੱਚ ਚੰਗੇ ਕੈਂਡੀਡੇਟ ਨੇ ਤੇ ਮੇਰੇ ਖਿਆਲ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰ ਜਿਹੜਾ ਇਹ ਡਿਸਕਸ਼ਨ ਹੈ ਹਰਵਿੰਦਰ, ਆਪਾਂ ਅਗਲੀ ਵਾਰ ਤੇ ਰੱਖਾਂਗੇ। ਅੱਜ ਜਿਹੜਾ ਸਮਾਂ ਖਤਮ ਹੋ ਚੁੱਕਿਆ, ਆਪਾਂ ਨੂੰ ਇਜਾਜ਼ਤ ਲੈਣ ਦਾ ਟਾਈਮ ਆ ਗਿਆ। ਸੋ ਸਰੋਤੇ, ਜੇ ਤੁਹਾਡੇ ਕੋਲ ਸਾਡੇ ਲਈ ਕੋਈ ਵੀ ਕੁਐਸਚਨ ਹੋਵੇ, ਕੋਈ ਫੀਡਬੈਕ ਹੋਵੇ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradio.usa.com। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 408 272 5200 ਦੇ ਉੱਤੇ। ਸੋ ਅਗਲੇ ਹਫ਼ਤੇ ਤੱਕ ਲਈ ਇਜਾਜ਼ਤ ਦਿਓ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।